ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦਸਾਂ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤਿਊਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਊੜਾ ਵਾਲੇ ਨਿਰਮਲ ਮਾਨ ਨੂੰ 1888-888-9914 ਇਹਨਾਂ ਦਾ ਨੰਬਰ ਹੈ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਆਪਣਾ ਜਿਹੜਾ ਇਕਨੋਮਿਕ ਪਲਾਨ ਆ ਉਹ ਰਿਲੀਜ਼ ਕੀਤਾ ਆ ਤੇ ਉਹਦੇ ਸੰਬੰਧ ਦੇ ਵਿੱਚ ਕੁਝ ਕੁ ਜਿਹੜੇ ਪੁਆਇੰਟ ਆ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ। ਤੇ ਉਹਦਾ ਕ੍ਰਿਟਿਸਿਜ਼ਮ ਵੀ ਕਾਫੀ ਹੋ ਰਿਹਾ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਵੱਲੋਂ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਇਸ ਪਲਾਨ ਦੇ ਵਿੱਚ ਇਹ ਕਿਹਾ ਆ ਕਿ $6000 ਦਾ ਜਿਹੜਾ ਕ੍ਰੈਡਿਟ ਆ ਬੱਚੇ ਨੂੰ ਦਿੱਤਾ ਜਾਊਗਾ, ਬੱਚੇ ਦੇ ਪੇਰੈਂਟਸ ਨੂੰ, ਨਿਊ ਬੋਰਨ ਜਿਹੜੇ ਬੱਚੇ ਹੋਊਗੇ। ਇਹ ਉਹਨਾਂ ਨੇ ਰੈਲੇ ਨਾਰਥ ਕੈਰੋਲੀਨਾ ਦੇ ਵਿੱਚ ਇਹ ਜਿਹੜੀ ਆ ਆਪਣੀ ਪਲਾਨ ਆ ਉਹ ਦੱਸੀ ਹੈਗੀ ਆ। ਤੇ ਘਰ ਖਰੀਦਣ ਦੇ ਲਈ ਫਸਟ ਟਾਈਮ ਜਿਹੜਾ ਹੋਮ ਬਾਇਰ ਕ੍ਰੈਡਿਟ ਆ ਉਹ ਵੀ $25000 ਤੱਕ ਦਿੱਤਾ ਜਾਊਗਾ। $25000 ਦਾ ਜਿਹੜਾ ਕ੍ਰੈਡਿਟ ਹੋਊਗਾ। ਇਸ ਤੋਂ ਬਿਨਾਂ ਉਹਨਾਂ ਨੇ ਜੋ ਪ੍ਰਾਈਸ ਗੋਜਿੰਗ ਨੂੰ ਲੈ ਕੇ, ਗਰੋਸਰੀ ਦੀਆਂ ਪ੍ਰਾਈਸਿਸ ਜਾਂ ਗੈਸ ਦੀਆਂ ਜਦੋਂ ਹੁੰਦੀਆਂ ਆ ਉਹਦੇ ਉੱਤੇ ਵੀ ਉਹਨਾਂ ਨੇ ਕਿਹਾ ਆ ਵੀ ਇਹ ਲਿਮਿਟ ਲਾਈ ਜਾਊਗੀ। ਪਰ ਉਹਦੇ 'ਚ ਹੁਣ ਸਮਾਲ ਬਿਜ਼ਨਸ ਓਨਰ ਜਾਂ ਜਿਹੜੇ ਇਸ ਬਿਜ਼ਨਸ 'ਚ ਆ ਉਹ ਕਹਿੰਦੇ ਵੀ ਭਾਈ ਵਧਾਇਆ ਤਾਂ ਤੁਸੀਂ ਆ, ਲੋਕਾਂ ਨੂੰ ਫ੍ਰੀ ਪੈਸੇ ਦੇ ਕੇ ਪਿਛਲੇ ਜਦੋਂ ਕਰੋਨਾ ਹੋਇਆ ਤੇ ਉਹਦੇ ਨਾਲ ਸਾਰਾ ਕੁਝ ਇਨਫਲੇਸ਼ਨ ਜਿਹੜੀ ਵੱਧ ਗਈ ਹੈਗੀ ਆ। ਕਿਸ ਤਰ੍ਹਾਂ ਜਿਹੜੀ ਅਮਰੀਕਾ ਦਾ ਕਰਜ਼ਾ ਹੈਗਾ ਜਿਹੜਾ ਬਹੁਤ ਵੱਡਾ ਆ ਇਸ ਟਾਈਮ ਦੇ ਉੱਤੇ, ਉਸ ਨੂੰ ਕਿਸ ਤਰ੍ਹਾਂ ਘਟਾਉਣਾ ਆ, ਉਹਦੇ ਬਾਰੇ ਜੋ ਆ ਉਹ ਕੁਛ ਨਹੀਂ ਦੱਸਿਆ। ਉਹਨਾਂ ਨੇ ਆਪਣੀ ਕੈਂਪੇਨ ਦੇ ਦੌਰਾਨ ਇਹ ਵੀ ਦੱਸਿਆ ਵੀ 3 ਮਿਲੀਅਨ ਨਵੇਂ ਘਰਾਂ ਦੇ ਯੂਨਿਟ ਆਉਣ ਵਾਲੇ 4 ਸਾਲਾਂ ਦੇ ਵਿੱਚ ਬਣਾਏ ਜਾਣਗੇ। $40 ਬਿਲੀਅਨ ਦਾ ਇਨੋਵੇਸ਼ਨ ਫੰਡ ਉਹ ਫੋਕਸ ਕਰੂਗਾ ਲੋਕਲ ਗਵਰਨਮੈਂਟ ਤੇ ਰੈਂਟਲ ਮਾਰਕੀਟ ਦੇ ਉੱਤੇ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਪਹਿਲਾਂ $10,000 ਦਾ ਕ੍ਰੈਡਿਟ ਦੀ ਗੱਲ ਕੀਤੀ ਸੀ ਜਦੋਂ ਪ੍ਰੈਜ਼ੀਡੈਂਟ ਉਹ ਪਿਛਲੀ ਵਾਰੀ ਇਲੈਕਸ਼ਨ ਲੜ ਰਹੇ ਸੀ। ਇਹ ਪਤਾ ਨਹੀਂ ਵੀ ਹੁਣ ਉਹ ਕ੍ਰੈਡਿਟ ਮਿਲਿਆ ਜਾਂ ਨਹੀਂ ਮਿਲਿਆ, ਪਰ ਹੁਣ ਉਹਨਾਂ ਨੇ ਕਮਲਾ ਹੈਰਿਸ ਨੇ ਇਹ ਕਿਹਾ ਵੀ ਫਸਟ ਟਾਈਮ ਜਿਹੜਾ ਹੋਮ ਬਾਇਰ ਹੋਊਗਾ ਉਹਨੂੰ $25000 ਦਾ ਕ੍ਰੈਡਿਟ ਟੁਵਰਡ ਡਾਊਨ ਪੇਮੈਂਟ ਤੇ ਉਹਦੇ ਲਈ ਦਿੱਤਾ ਜਾਊਗਾ। ਸੋ ਕਈ ਲੋਕ ਵਿਰੋਧ ਵੀ ਕਰ ਰਹੇ ਹੈਗੇ ਆ ਵੀ ਇਹ ਜਿਹੜਾ ਆ ਬਿਜ਼ਨਸ ਮਾਰੂ ਨੀਤੀਆਂ ਹੋਊਗੀਆਂ, ਜਿਸ ਹਿਸਾਬ ਦੇ ਨਾਲ ਪ੍ਰਾਈਸ ਗੋਜਿੰਗ ਦਾ ਬਹਾਨਾ ਲਾ ਕੇ ਜੋ ਬਿਜ਼ਨਸਸ ਆ ਛੋਟੇ ਉਹਨਾਂ ਨੂੰ ਦੱਬਿਆ ਜਾਊਗਾ। ਪਰ ਦੂਸਰੇ ਪਾਸੇ ਜਿਹੜੇ ਆ ਇੱਕ ਤਰ੍ਹਾਂ ਨੂੰ ਲੋਕਾਂ ਨੂੰ ਦਿਸਣ ਨੂੰ ਵੀ ਲੱਗਦਾ ਹੈਗਾ ਆ ਵੀ ਹਾਂ ਯਾਰ ਇਹਦੇ ਨਾਲ ਆਹ ਜਿਹੜਾ ਸਾਨੂੰ ਆ ਫਾਇਦਾ ਹੋਊਗਾ। ਸੋ ਇਹਦੀ ਹਜੇ ਕਾਫੀ ਡਿਟੇਲ ਆਣੀ ਹੈਗੀ ਆ, ਜਿੰਨੀ ਕੁ ਆਈ ਆ ਉਹ ਆਪਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਜੀ। ਉਧਰ ਦੂਜੇ ਪਾਸੇ ਗੱਲ ਕਰੀਏ ਇਸ ਬੀਬੀ ਦੇ ਜਿਹੜੀ ਚੋਣ ਮੁਹਿੰਮ ਆ ਉਹਦੇ ਬਾਰੇ ਵਾਸ਼ਿੰਗਟਨ ਪੋਸਟ ਨੇ ਦਾਅਵਾ ਕੀਤਾ ਆਪਣੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਕਿ ਜੇਕਰ ਅਮਰੀਕਾ ਦੇ ਵਿੱਚ ਅੱਜ ਚੋਣਾਂ ਹੁੰਦੀਆਂ ਨੇ ਤਾਂ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ। ਅਮਰੀਕਾ ਦੇ ਰੋਜ਼ਾਨਾ ਅਖਬਾਰ ਵਾਸ਼ਿੰਗਟਨ ਪੋਸਟ ਨੇ ਇਹ ਦਾਅਵਾ ਕੀਤਾ ਕਿ ਬਾਈਡਨ ਨੇ ਚੋਣਾਂ ਤੋਂ ਪਹਿਲਾਂ ਆਪਣਾ ਨਾਮ ਵਾਪਸ ਲੈਣ ਤੋਂ ਬਾਅਦ
ਹੈਰਿਸ ਨੇ ਮਕਬੂਲੀਅਤ ਪੱਖੋਂ ਉਹਨਾਂ ਨੂੰ ਰਾਸ਼ਟਰੀ ਪੱਧਰ ਤੇ 2% ਹੋਰ ਅੰਕ ਜਿਹੜੇ ਨੇ ਉਹ ਹਾਸਲ ਕੀਤੇ ਨੇ ਤੇ ਹੁਣ ਉਹ ਅੱਗੇ ਦਿਖਾਈ ਦੇ ਰਹੀ ਹੈ। ਇਹ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਵਾਸ਼ਿੰਗਟਨ ਪੋਸਟ ਦੇ ਵਿੱਚ ਕਿ ਜੇਕਰ ਅੱਜ ਰਾਸ਼ਟਰਪਤੀ ਚੋਣਾਂ ਹੁੰਦੀਆਂ ਨੇ ਤਾਂ ਵਾਸ਼ਿੰਗਟਨ ਪੋਸਟ ਦੇ ਪੋਲ ਦੇ ਮੁਤਾਬਕ ਹੈਰਿਸ ਸਭ ਤੋਂ ਪਸੰਦੀਦਾ ਉਮੀਦਵਾਰ ਹੋਵੇਗੀ। ਅਖਬਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੈਰਿਸ ਨੇ ਵਿਸਕੌਨਸਨ ਅਤੇ ਪੈਂਸਿਲਵੇਨੀਆ ਦੇ ਵਿੱਚ ਲੀਡ ਹਾਸਲ ਕੀਤੀ ਹੈ ਅਤੇ ਮਿਸ਼ੀਗਨ ਦੇ ਵਿੱਚ ਡੋਨਾਲਡ ਟਰੰਪ ਉਹਨਾਂ ਤੋਂ ਸਿਰਫ 1% ਤੋਂ ਵੀ ਘੱਟ ਫਰਕ ਦੇ ਨਾਲ ਅੱਗੇ ਨੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਯੂਕਰੇਨ ਤੇ ਰਸ਼ੀਆ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਭਈ ਜੋ ਰਸ਼ੀਆ ਦੀ ਪੂਟਨ ਦੀ ਮਿਲਟਰੀ ਹੈਗੀ ਆ, ਉਹ ਪੂਰੀ ਤਰ੍ਹਾਂ ਇਸ ਵੇਲੇ ਭੰਬਲ ਭੂਸੇ 'ਚ ਪਈ ਹੋਈ ਆ ਵੀ ਜੇ ਕਿਸ ਹਿਸਾਬ ਦੇ ਨਾਲ ਯੂਕਰੇਨ ਵਾਲੇ ਰਸ਼ੀਆ ਦੇ ਅੰਦਰ ਜਾ ਕੇ 8-9 ਕਿਲੋਮੀਟਰ ਤੱਕ ਜਾ ਕੇ ਉਹ ਨਹੀਂ ਆਪਣਾ ਕਬਜ਼ਾ ਕਰ ਲਿਆ ਹੈਗਾ ਆ। ਤੇ ਜ਼ੈਲੈਂਸਕੀ ਦੇ ਚੀਫ ਐਡਵਾਈਜ਼ਰ ਆ, ਉਹਨਾਂ ਨੇ ਦੱਸਿਆ ਹੈਗਾ। ਮਾਈਖੈਲੋ ਪੋਡਲੇਕ ਕਰਕੇ ਉਹਨਾਂ ਨੇ ਇੰਡੀਪੈਂਡੈਂਟ ਅਖਬਾਰ ਨੂੰ ਦੱਸਿਆ ਵੀ ਜਿਸ ਤੋਂ ਉਹਨਾਂ ਨੇ ਕਰਕਸ ਰੀਜਨ ਦੇ ਵਿੱਚ ਜੋ ਅਸੌਲਟ ਕੀਤਾ ਹੈਗਾ, ਉਸ ਤੋਂ ਬਾਅਦ ਜਿਹੜਾ ਰਸ਼ੀਆ ਦਾ ਕੰਟਰੋਲ ਆ ਉੱਥੇ ਇਸ ਟਾਈਮ ਜਮਾਂ ਹੀ ਹੈ ਨਹੀਂ। ਜਿਹੜੀ ਕੀਵ ਦੀ ਮਿਲਟਰੀ ਆ, ਉਹਨਾਂ ਨੇ ਪੂਰਾ ਕਹਿੰਦੇ ਵੀ ਫਾਇਦਾ ਲਿਆ ਕਿਉਂਕਿ ਬਾਰਡਰ ਦੇ ਉੱਤੇ ਜਿਹੜੀਆਂ ਪੋਜੀਸ਼ਨ ਸੀਗੀਆਂ ਰਸ਼ੀਆ ਦੀਆਂ ਇੰਨੀਆਂ ਸਟਰੋਂਗ ਨਹੀਂ ਸੀਗੀਆਂ। ਸੋ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਹੁਣ ਪਹਿਲਾਂ ਡਿਫੈਂਸ ਤੇ ਸੀ, ਹੁਣ ਅਫੈਂਸ ਦੇ ਉੱਤੇ ਹੋ ਗਏ ਹੈਗੇ ਆ। ਕੁਛ ਜਿਹੜੀਆਂ ਦੁਨੀਆ ਦੀਆਂ ਤਾਕਤਾਂ ਆ, ਉਹ ਕੋਸ਼ਿਸ਼ ਵੀ ਕਰ ਰਹੀਆਂ ਵੀ ਕਿਸੇ ਤਰ੍ਹਾਂ ਜਿਹੜੀ ਇਹ ਲੜਾਈ ਆ ਇਹ ਘਟ ਜਾਏ ਜਾਂ ਇਸ ਨੂੰ ਜਿਹੜਾ ਆ ਬੰਦ ਕੀਤਾ ਜਾਵੇ। ਪਿੱਛੇ ਜਿਹੇ ਇਹ ਵੀ ਖਬਰ ਆਈ ਸੀ ਵੀ ਸ਼ਾਇਦ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਜਿਹੜੇ ਯੂਕਰੇਨ ਪਹੁੰਚ ਰਹੇ ਹੈਗੇ ਆ ਤੇ ਇਹ ਸਾਰੇ ਕਾਸੇ ਦੇ ਦੌਰਾਨ ਉਹ ਰਸ਼ੀਆ ਤੋਂ ਤੇਲ ਖਰੀਦਦੇ ਰਹੇ, ਜਿਹਦੇ ਕਰਕੇ ਅਮਰੀਕਾ ਵਾਲੇ ਕਾਫੀ ਔਖੇ ਵੀ ਹੈਗੇ ਆ। ਵੀ ਸਾਰੀ ਦੁਨੀਆ ਨੇ ਤਾਂ ਰਸ਼ੀਆ ਦਾ ਬਾਈਕਾਟ ਕੀਤਾ, 올림픽 'ਚ ਵੀ ਸਾਰਾ ਬਾਈਕਾਟ, ਤੇ ਈਵਨ ਪੂਟਨ ਤੱਕ ਨੂੰ ਤਾਂ ਅਰੈਸਟ ਹੋਣ ਦੇ ਵਾਰੰਟ ਜਾਰੀ ਕੀਤੇ ਹੋਏ ਆ ਤੇ ਇਹ ਇੰਡੀਆ ਵਾਲੇ ਉਹਨਾਂ ਦੇ ਨਾਲ ਜੱਫੀਆਂ ਪਾਉਂਦੇ ਰਹੇ ਤੇ ਹੁਣ ਯੂਕਰੇਨ ਨੂੰ ਵੀ ਜਾ ਰਹੇ ਆ। ਰਸ਼ੀਆ ਦੇ ਮਿਲਟਰੀ ਬਲੌਗਰਸ ਨੇ ਐਕਨੋਲੇਜ ਕੀਤਾ ਆ ਵੀ ਜਿਹੜਾ ਯੂਕਰੇਨੀਅਨ ਫੋਰਸਿਸ ਦਾ ਬਿਲਡ ਅਪ ਹੈਗਾ ਆ, ਇਹ ਕਾਫੀ ਹਰਟ ਕਰ ਰਿਹਾ ਆ ਮਾਸਕੋ ਨੂੰ। ਇਨਸਾਈਡ ਮਾਸਕੋ ਵੀ ਕਹਿੰਦੇ ਪੂਰੀ ਤਰ੍ਹਾਂ ਟੁੱਟਾ ਹੋਇਆ ਆ। ਕਈ ਰਿਪੋਰਟਸ ਤਾਂ ਇਹ ਆਈਆਂ ਵੀ 5 ਲੱਖ ਤੋਂ ਵੱਧ ਜਿਹੜੇ ਆ ਰਸ਼ੀਆ ਦੇ ਫੌਜੀ ਇਸ ਜੰਗ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਸੋ ਸਿਚੁਏਸ਼ਨ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਆ ਲੜਾਈ ਦੀ ਇਸ ਵੇਲੇ ਕਾਫੀ ਟੈਂਸ ਜੋ ਬਣੀ ਹੋਈ ਹੈਗੀ ਆ। ਅਮਰੀਕਾ ਵਾਲਿਆਂ ਨੇ ਹੋਰ ਯੂਰਪ ਵਾਲਿਆਂ ਨੇ ਬਹੁਤ ਜ਼ਿਆਦਾ ਜਿਹੜੇ ਹਥਿਆਰ ਆ ਉਹ ਯੂਕਰੇਨ ਨੂੰ ਸਪਲਾਈ ਕੀਤੇ ਹੈਗੇ ਆ। ਜਿਹੜੀ ਫਾਈਨੈਂਸ਼ੀਅਲ ਏਡ ਆ ਉਹ ਵੀ ਬਹੁਤ ਜ਼ਿਆਦਾ ਜਿਹੜੀ ਦਿੱਤੀ ਹੈਗੀ ਆ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਥਾਈਲੈਂਡ ਦਾ। ਥਾਈਲੈਂਡ ਦੇ ਵਿੱਚ ਜਿਹੜੀ ਪਾਰਲੀਮੈਂਟ ਆ, ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਥਕਸੀਨ ਸ਼ਿਨਾਵਾਤਰਾ ਦੀ ਸਭ ਤੋਂ ਛੋਟੀ ਧੀ ਪੈਂਤੋਤਗਰਾਤਨ ਜਿਹੜੀ ਸ਼ਿਨਵਾਤਰਾ ਹੈ ਉਹਨੂੰ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਚੁਣ ਲਿਆ। ਆਪਾਂ ਦੇਖਦੇ ਰਹੇ ਹਾਂ ਲਗਾਤਾਰ ਥਾਈਲੈਂਡ ਦੇ ਜਿਹੜਾ ਇਹ ਸਿਆਸੀ ਸੰਕਟ ਹੈ, ਥਾਈਲੈਂਡ ਦੇ ਵਿੱਚ ਜੋ ਸਿਆਸੀ ਉਥਲ-ਪੁਥਲ ਸੀ ਉਹਦੇ ਬਾਰੇ ਆਪਾਂ ਲਗਾਤਾਰ ਤੁਹਾਨੂੰ ਜਾਣਕਾਰੀਆਂ ਦਿੰਦੇ ਰਹੇ ਹਾਂ। ਜਿਹੜੀ ਪੈਂਤੋਗ ਤਾਰਨ ਹੈ ਇਹ ਥਾਈਲੈਂਡ ਦੀ ਕਮਾਂਡ ਸੰਭਾਲਣ ਵਾਲੇ ਸ਼ਿਨਵਾਤਰਾ ਪਰਿਵਾਰ ਦੀ ਤੀਜੀ ਲੀਡਰ ਬਣ ਗਈ ਹੈ, ਕਿਉਂਕਿ ਇਸ ਤੋਂ ਪਹਿਲਾਂ ਉਸ ਦੇ ਪਿਤਾ ਥਕਸੀਨ ਸ਼ਿਨਾਵਾਤਰਾ ਤੇ ਰਿਸ਼ਤੇਦਾਰ ਯਿੰਗਲਕ ਸ਼ਿਨਾਵਾਤਰਾ ਇਸ ਅਹੁਦੇ ਤੇ ਜਿਹੜਾ ਉਹ ਰਹਿ ਚੁੱਕੇ ਨੇ। ਥਕਸੀਨ ਸ਼ਿਨਾਵਾਤਰਾ ਨੂੰ ਜਦੋਂ ਹਟਾਇਆ ਗਿਆ ਸੀ ਤਾਂ ਉਦੋਂ ਤਖਤਾ ਪਲਟ ਹੋਇਆ ਸੀਗਾ, ਫਿਰ ਸੱਤਾ ਤੋਂ ਉਲਾਂਭੇ ਕੀਤਾ ਗਿਆ ਸੀਗਾ ਤੇ ਹੁਣ ਸਭ ਤੋਂ ਛੋਟੀ ਧੀ ਹੈ ਪੈਂਤੋਂਗ ਤਾਰਨ ਸ਼ਿਨਾਵਾਤਰਾ, ਉਹਨੂੰ ਹੁਣ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਥਾਈਲੈਂਡ ਦੀ ਸੰਸਦ ਨੇ ਚੁਣ ਲਿਆ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਵਾਸ਼ਿੰਗਟਨ ਪੋਸਟ ਨੇ ਕਾਫੀ ਤਕੜੀ ਜਿਹੜੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਭਾਰਤ ਨੇ ਅਮਰੀਕਾ ਵਾਲਿਆਂ ਨੂੰ ਪ੍ਰੈਸ ਕੀਤਾ ਵੀ ਬੰਗਲਾਦੇਸ਼ ਦੇ ਵਿੱਚ ਜਿਹੜੀ ਹਸੀਨਾ ਦੀ ਸਰਕਾਰ ਆ ਉਹਦਾ ਕ੍ਰਿਟੀਸਾਈਜ਼ ਨਾ ਕੀਤਾ ਜਾਵੇ ਤੇ ਉਹਦੇ ਤੇ ਜਿਹੜਾ ਆ ਈਜ਼ੀ ਗੋਇੰਗ ਹੀ ਰੱਖਿਆ ਜਾਵੇ। ਕਹਿੰਦੇ ਵੀ ਇੰਡੀਆ ਦੀ ਸਰਕਾਰ ਨੇ ਪੂਰਾ ਲੌਬੀ ਕੀਤਾ ਵਾਸ਼ਿੰਗਟਨ ਦੇ ਵਿੱਚ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਦਾ ਕਿਸੇ ਤਰ੍ਹਾਂ ਕ੍ਰਿਟਿਸਿਜ਼ਮ ਨਾ ਕੀਤਾ ਜਾਵੇ। ਇੱਕ ਟਾਈਮ ਦੇ ਉੱਤੇ ਯੂਐਸ ਦੀ ਸਰਕਾਰ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਜੋ ਆ ਉਹਨਾਂ ਨੇ ਕਾਫੀ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਸੀ 76 ਸਾਲਾਂ ਦੀ ਹਸੀਨਾ, ਜਿਸ ਨੇ ਹਜ਼ਾਰਾਂ ਹੀ ਲੋਕਾਂ ਨੂੰ ਜਿਹੜੇ ਉਹਦੇ ਵਿਰੋਧੀ ਸੀ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ ਸੀ। ਪਿਛਲੀ ਵਾਰੀ ਤਾਂ ਇਲੈਕਸ਼ਨ ਦੇ ਵਿੱਚ ਜਿਹੜੀ ਆਪੋਜੀਸ਼ਨ ਆ ਉਹਨਾਂ ਨੇ ਹਿੱਸਾ ਨਹੀਂ ਲਿਆ ਸੀ ਤੇ ਹੁਣ 300 ਤੋਂ ਵੱਧ ਜਿਹੜੇ ਸਟੂਡੈਂਟ ਮਾਰ ਦਿੱਤੇ ਗਏ ਸੀ। ਇੰਡੀਆ ਵਾਲੇ ਹਮੇਸ਼ਾ ਜਿੱਦਾਂ ਪੂਰੀ ਦੁਨੀਆ ਨੂੰ ਝੂਠ ਬੋਲ ਕੇ ਇਹ ਕਹਿੰਦੇ ਰਹਿੰਦੇ ਆ ਵੀ ਜੀ ਸਿੱਖ ਆ ਉਹ ਅੱਤਵਾਦ ਫੈਲਾ ਰਹੇ ਆ, ਬਾਹਰਲੇ ਮੁਲਕਾਂ 'ਚ ਮੁਸਲਮਾਨ ਆ ਉਹ ਜਿਹੜੇ ਅੱਤਵਾਦ ਫੈਲਾ ਰਹੇ ਹੈਗੇ ਆ। ਸੋ ਵੱਖ-ਵੱਖ ਇਹ ਹਮੇਸ਼ਾ ਹੀ ਇਹਨਾਂ ਨੇ ਜਿਹੜਾ ਝੂਠ ਦਾ ਪਲੰਦਾ ਇਕੱਠਾ ਕਰਕੇ ਬਾਹਰਲੀਆਂ ਸਰਕਾਰਾਂ ਨੂੰ ਦੇਣਾ ਹੁੰਦਾ ਹੈ। ਹਾਲਾਂਕਿ ਅਮਰੀਕਾ ਦੇ ਸਰਕਾਰ ਨੇ ਸੈਂਕਸ਼ਨਸ ਲਾਈਆਂ ਹੋਈਆਂ ਸੀਗੀਆਂ ਬੰਗਲਾਦੇਸ਼ ਦੀ ਪੁਲਿਸ ਦੇ ਕਈ ਹਾਈ ਲੈਵਲ ਆਫੀਸ਼ੀਅਲਸ ਦੇ ਉੱਤੇ ਵੀ ਉਹ ਐਕਸਟਰਾ ਜੁਡੀਸ਼ੀਅਲ ਅਬਡਕਸ਼ਨ ਤੇ ਕਿਲਿੰਗ ਕਰਦੇ ਆ।
ਜੋ ਪੰਜਾਬ 'ਚ ਹੁੰਦਾ ਸੀ ਉਹੀ ਕੰਮ ਉਹ ਕਰਦੇ ਸੀ ਵੀ ਚੱਕ ਕੇ ਮਾਰ ਦਿਓ ਜਿਹੜਾ ਆਪੋਜੀਸ਼ਨ ਕਰਦਾ ਹੈਗਾ। ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਗਵਰਨਮੈਂਟ ਆਫੀਸ਼ੀਅਲਸ ਦੀਆਂ ਵੀਜ਼ਾ ਰਿਸਟ੍ਰਿਕਸ਼ਨ ਸੀਗੀਆਂ, ਜਿਨ੍ਹਾਂ 'ਚ ਲਾ ਐਨਫੋਰਸਮੈਂਟ ਏਜੰਸੀਜ਼ ਵੀ ਹੈਗੀਆਂ। ਹਿਊਮਨ ਰਾਈਟਸ ਦੇ ਅਬਿਊਜ਼ ਬਹੁਤ ਜ਼ਿਆਦਾ ਹੋ ਰਹੇ ਸੀ। ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਵੀ ਆਪੋਜੀਸ਼ਨ ਨੂੰ ਬੰਗਲਾਦੇਸ਼ ਦੇ ਵਿੱਚ ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਵੀ ਭਾਰਤ ਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨੂੰ ਇਹ ਕਿਹਾ ਵੀ ਬੰਗਲਾਦੇਸ਼ ਦੇ ਵਿੱਚ ਜੇ ਆਪੋਜੀਸ਼ਨ ਨੂੰ ਅਲਾਉ ਕਰ ਦਿੱਤਾ ਪਾਵਰ ਵਿੱਚ ਆਉਣ ਨੂੰ, ਉਹਦੇ ਨਾਲ ਬੰਗਲਾਦੇਸ਼ ਦੇ ਵਿੱਚ ਇਸਲਾਮਿਸਟ ਗਰੁੱਪ ਦੀ ਬਰੀਡਿੰਗ ਹੋ ਜਾਊਗੀ। ਵੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਇਸਲਾਮਿਸਟ ਮਿਲੀਟੈਂਟਸ ਆ ਉਹ ਬਹੁਤ ਜ਼ਿਆਦਾ ਉੱਥੇ ਫੈਲਣਗੇ। ਸੋ ਇਹ ਹਮੇਸ਼ਾ ਹੀ ਝੂਠ ਬੋਲਦੇ ਹੈਗੇ ਆ। ਹਾਲਾਂਕਿ ਹੁਣ ਤੁਸੀਂ ਦੇਖਿਆ ਹੀ ਆ ਵੀ ਜਦੋਂ ਓਵਰਥਰੋ ਹੋ ਗਈ ਆ ਸਰਕਾਰ, ਅਮਰੀਕਾ ਵਾਲਿਆਂ ਨੇ ਵੀ ਸ਼ੇਖ ਹਸੀਨਾ ਨੂੰ ਜਿਹੜਾ ਬਣ ਨਹੀਂ ਦਿੱਤਾ ਇੱਥੇ, ਤੇ ਹੁਣ ਜਿਹੜਾ ਗ੍ਰਾਮੀਣ ਬੈਂਕ ਦਾ CEO ਆ ਉਸ ਨੂੰ ਉੱਥੇ ਲਾਇਆ ਗਿਆ ਆ। ਜਿਹੜਾ ਨੋਬਲ ਲੌਰੀਏਟ ਹੈਗਾ ਆ, ਪਿਛਲੇ ਦਿਨਾਂ 'ਚ ਹਿੰਦੂ ਮੰਦਿਰ 'ਚ ਵੀ ਗਿਆ ਵੀ ਸਾਡੇ ਕਿਸੇ ਤਰ੍ਹਾਂ ਦੀ ਧਰਮ ਦਾ ਕੋਈ ਰੌਲਾ ਨਹੀਂ ਹੈਗਾ, ਹਨਾ। ਸੋ ਸਟੂਡੈਂਟਸ ਉਹਨੂੰ ਲੀਡ ਕਰਨਗੇ। ਸੋ ਸ਼ਰੇਆਮ ਇਹ ਤੋਂ ਲੱਗਦਾ ਹੈ ਵੀ ਜਿਹੜੀ ਭਾਰਤ ਦੀ ਸਰਕਾਰ ਆ ਉਹ ਬੰਗਲਾਦੇਸ਼ ਦੀ ਸਰਕਾਰ ਇੱਕਮਿਕ ਹੋ ਕੇ ਚੱਲ ਰਹੀ ਸੀ। ਇਸੇ ਕਰਕੇ ਜਿਹੜੇ ਬੰਗਲਾਦੇਸ਼ ਦੇ ਲੋਕ ਆ ਉਹ ਭਾਰਤ ਦੀ ਸਰਕਾਰ ਤੋਂ ਬਹੁਤ ਔਖੇ ਇਸ ਕਰਕੇ ਵੀ ਆ ਵੀ ਦੇਖੋ ਇਸ ਜਿਹੜੀ ਲੇਡੀ ਨੇ ਜਿਹੜੀ ਉੱਥੇ ਦੀ ਪ੍ਰੈਜ਼ੀਡੈਂਟ ਧੱਕੇ ਨਾਲ ਬਣੀ ਰਹੀ ਪ੍ਰਾਈਮ ਮਿਨਿਸਟਰ, ਉਹਨੇ 300 ਤੋਂ ਵੱਧ ਸਟੂਡੈਂਟ ਮਾਰਤੇ। ਹੁਣ ਇਹਨਾਂ ਨੇ ਭਾਰਤ ਵਾਲਿਆਂ ਨੇ ਉਹਨੂੰ ਆਪਣੇ ਕੋਲ ਰੱਖਿਆ ਹੋਇਆ ਤੇ ਇਹ ਫਿਰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਜਿਹੜੀ ਵਾਸ਼ਿੰਗਟਨ ਪੋਸਟ ਆ ਇਹਨਾਂ ਦੀ ਵੀ ਦਾਦ ਦੇਣੀ ਬਣਦੀ ਆ ਵੀ ਇਹਨਾਂ ਨੇ ਆਪਣੀ ਹੀ ਸਰਕਾਰ ਦਾ ਪੂਰੀ ਤਰ੍ਹਾਂ ਭਾਂਡਾ ਵੀ ਭੰਨਿਆ ਆ। ਉਹਨਾਂ ਨੇ ਕਿਹਾ ਵੀ ਵਾਸ਼ਿੰਗਟਨ ਪੋਸਟ ਲਿਖਦਾ ਆ ਵੀ ਅਲਟੀਮੇਟਲੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਸ਼ੇਖ ਹਸੀਨਾ ਦਾ ਕ੍ਰਿਟਿਸਿਜ਼ਮ ਕਰਨਾ ਉਹ ਇੱਕ ਟਾਈਮ ਦੇ ਉੱਤੇ ਸੌਫਟ ਕਰ ਦਿੱਤਾ, ਘਟਾ ਦਿੱਤਾ ਭਾਰਤ ਦੇ ਕਹਿਣ ਦੇ ਉੱਤੇ। ਇੰਡੀਆ ਜਿਹੜੀ ਪ੍ਰੋ ਅਵਾਮੀ ਲੀਗ ਡਿਪਲੋਮੈਸੀ ਆ, ਇਹ USA ਦੇ ਵਿੱਚ ਪੂਰੀ ਤਰ੍ਹਾਂ ਇਸਨੇ ਆਪਣਾ ਰੋਲ ਨਿਭਾਇਆ ਹੈਗਾ। ਸੋ ਵਾਸ਼ਿੰਗਟਨ ਪੋਸਟ ਨੇ ਕਾਫੀ ਵੱਡਾ ਜਿਹੜਾ ਆਰਟੀਕਲ ਆ ਇਹਦੇ ਸੰਬੰਧ ਦੇ ਵਿੱਚ ਛਾਪਿਆ ਹੈਗਾ ਵੀ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨੂੰ ਇਹ ਕਿਹਾ ਵੀ ਬੰਗਲਾਦੇਸ਼ ਜੋ ਕੁਝ ਹੋ ਰਿਹਾ ਉਹ ਤੇ ਸੌਫਟ ਰਹੋ ਤੇ ਬੜਾ ਬੋਲੋ ਨਾ, ਸ਼ੇਖ ਹਸੀਨਾ ਸਰਕਾਰ ਨੂੰ ਜਿਹੜਾ ਕਿਸੇ ਤਰ੍ਹਾਂ ਦੇ ਨਾਲ ਕ੍ਰਿਟਿਸਾਈਜ਼ ਨਾ ਕਰੋ, ਉੱਥੇ ਜਿਹੜੇ ਆ ਇਸਲਾਮਿਸਟ ਮਿਲੀਟੈਂਟਸ ਪੈਦਾ ਹੋ ਜਾਣੇ ਆ। ਇੰਟਰਮ ਗਵਰਨਮੈਂਟ ਉੱਥੇ ਬਣੀ ਹੋਈ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਨੋਬਲ ਲੌਰੀਏਟ ਮੁਹੰਮਦ ਯੂਨਸ ਉਹਨਾਂ ਨੇ ਚਾਰਜ ਲਿਆ ਹੋਇਆ। ਹਾਲਾਂਕਿ ਦੂਜੇ ਪਾਸੇ ਮੋਦੀ ਸਾਹਿਬ ਉਹਨਾਂ ਨੇ ਉਹਨੂੰ ਵਧਾਈਆਂ ਵੀ ਦਿੱਤੀਆਂ ਹੈਗੀਆਂ ਬਣਨ ਦੇ ਉੱਤੇ, ਤੇ ਉਹ ਹਮੇਸ਼ਾ ਹੀ ਪਰ ਇੰਡੀਆ ਦੇ ਕ੍ਰਿਟੀਕਲ ਰਹਿੰਦੇ ਆ ਵੀ ਉਹ ਸ਼ੇਖ ਹਸੀਨਾ ਦੀ ਸਪੋਰਟ ਕਰਦੇ ਸੀ। ਕਿਉਂਕਿ ਜਿਹੜਾ ਯੂਨਸ ਆ, ਮੁਹੰਮਦ ਯੂਨਸ, ਜਿਸਨੇ ਗ੍ਰਾਮੀਣ ਬੈਂਕ ਸ਼ੁਰੂ ਕੀਤੀ ਸੀ, ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ, ਉਹ ਫਰਾਂਸ 'ਚ ਰਹਿ ਰਿਹਾ ਸੀ। ਉਹਨੂੰ ਆਪ ਕੱਢਿਆ ਹੋਇਆ ਸੀ ਮੁਲਕ ਤੋਂ ਬਾਹਰ। ਜਿਹੜੇ ਬੰਦੇ ਨੇ ਕੁਛ 500 ਰੁਪਈਆ 1000 ਰੁਪਈਆ ਦੇ ਕੇ ਜਿਹੜੀਆਂ ਬੰਗਲਾਦੇਸ਼ 'ਚ ਬੀਬੀਆਂ ਗਰੀਬ ਪਰਿਵਾਰ ਆ ਉਹਨਾਂ ਨੂੰ ਛੋਟੇ ਬਿਜ਼ਨਸ ਸ਼ੁਰੂ ਕਰਨ ਨੂੰ ਕਿਹਾ ਸੀ। ਸੋ ਅੱਜ ਵਾਸ਼ਿੰਗਟਨ ਪੋਸਟ ਨੇ ਇਹ ਕਾਫੀ ਵੱਡੀ ਰਿਪੋਰਟ ਛਾਪੀ ਆ। ਜਿਹੜੇ ਸਰੋਤੇ ਆ ਪੜ੍ਹਿਓ ਜ਼ਰੂਰ। ਇੰਡੀਆ ਪ੍ਰੈਸਡ US ਟੂ ਗੋ ਈਜ਼ੀ ਔਨ ਹਸੀਨਾ ਬਿਫੋਰ ਹਰ ਆਊਸਟਰ, ਆਫੀਸ਼ੀਅਲਸ ਸੇ। ਜੀ ਬਿਲਕੁਲ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਾਲ ਜੁੜੀ ਇੱਕ ਹੋਰ ਖਬਰ ਸਾਂਝੀ ਕਰ ਲਈਏ ਤੇ ਇਹਦੇ ਤੇ ਅਵਾਮੀ ਲੀਗ ਦੇ ਜਨਰਲ ਸਕੱਤਰ ਉਬਦੈਲ ਕਾਦਰ ਦੇ ਖਿਲਾਫ ਹੁਣ ਇੱਕ ਅਧਿਆਪਕ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਇੱਕ ਰਿਪੋਰਟ ਦੇ ਵਿੱਚ ਡੇਲੀ ਸਟਾਰ ਨੇ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਦੇ ਦਾਅਵਾ ਕੀਤਾ ਕਿ ਪਾਲੇਕੰਡਾ ਦੇ 35 ਸਾਲਾ ਅਧਿਆਪਕ ਸਲੀਮ ਹੁਸੈਨ ਦੇ ਕਤਲ ਦੇ ਮਾਮਲੇ ਦੇ ਵਿੱਚ ਬਗੂੜਾ ਸਦਰ ਥਾਣੇ ਦੇ ਵਿੱਚ ਹਸੀਨਾ ਤੇ ਕਾਦਰ ਸਮੇਤ ਅਵਾਮੀ ਲੀਗ ਦੇ 99 ਜਿਹੜੇ ਲੀਡਰ ਨੇ ਉਹਨਾਂ ਦੇ ਤੇ ਵਰਕਰਾਂ ਦੇ ਨਾਂ ਸ਼ਾਮਲ ਨੇ। ਇੱਥੇ ਦੱਸਿਆ ਗਿਆ ਕਿ 4 ਅਗਸਤ ਦੀ ਗੱਲ ਹੈ ਜਦੋਂ ਮ੍ਰਿਤਕ ਦੇ ਪਿਤਾ ਸਿਕੰਦਰ ਹੁਸੈਨ ਨੇ ਘਟਨਾ ਦੀ ਰਿਪੋਰਟ ਦਰਜ ਕਰਵਾਈ ਸੀ ਤੇ ਉਹਨੇ ਕਿਹਾ ਸੀਗਾ ਕਿ ਸਲੀਮ ਨੇ 4 ਅਗਸਤ ਨੂੰ ਬਗੂੜਾ ਦੇ ਸਤਮਾਥਾ ਇਲਾਕੇ ਦੇ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਰੋਸ ਮੁਜ਼ਾਹਰੇ ਦੇ ਵਿੱਚ ਹਿੱਸਾ ਲਿਆ ਸੀਗਾ। ਇਸੇ ਦੌਰਾਨ ਅਵਾਮੀ ਲੀਗ ਦੇ ਆਗੂਆਂ ਤੇ ਵਰਕਰਾਂ ਨੇ ਪ੍ਰਦਰਸ਼ਨਕਾਰੀਆਂ ਤੇ ਹਮਲਾ ਕਰ ਦਿੱਤਾ ਸੀਗਾ ਤੇ ਇਸੇ ਹਮਲੇ ਦੇ ਵਿੱਚ ਜਿਹੜਾ ਸਲੀਮ ਹੁਸੈਨ ਆ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ ਤੇਜ਼ਧਾਰ ਹਥਿਆਰਾਂ ਦੇ ਨਾਲ। ਰਿਪੋਰਟ ਦੇ ਮੁਤਾਬਕ ਸਲੀਮ ਦੇ ਭਰਾ ਉਜਲ ਹੁਸੈਨ ਨੇ ਵੀ ਦੋਸ਼ ਲਾਇਆ ਕਿ ਅਵਾਮੀ ਲੀਗ ਦੇ ਵਰਕਰਾਂ ਨੇ ਹਸੀਨਾ ਤੇ ਕਾਦਰ ਦੇ ਹੁਕਮਾਂ ਤੋਂ ਬਾਅਦ ਉਹਦੇ ਭਰਾ ਦਾ ਕਤਲ ਕੀਤਾ ਸੀ। ਪ੍ਰਧਾਨ ਮੰਤਰੀ ਜਿਹੜੀ ਕਿ ਬੇਦਖਲ ਹੈ, ਇਸ ਤੋਂ ਪਹਿਲਾਂ ਉਸ ਨੂੰ ਇੱਕ ਰਾਜਧਾਨੀ ਢਾਕਾ ਦੇ ਮੁਹੰਮਦਪੁਰ ਇਲਾਕੇ ਦੇ ਵਿੱਚ ਵੀ ਇੱਕ ਕਤਲ ਹੋਇਆ ਸੀਗਾ, ਜਿਸ ਕਤਲ ਕੇਸ ਦੇ ਵਿੱਚ FIR ਦਰਜ ਕੀਤੀ ਗਈ ਸੀ, ਜਿੱਥੇ 19 ਜੁਲਾਈ ਨੂੰ ਪੁਲਿਸ ਗੋਲੀਬਾਰੀ ਦੇ ਵਿੱਚ ਇੱਕ ਕਰਿਆਨੇ ਦਾ ਕਾਰੋਬਾਰੀ ਮਾਰਿਆ ਗਿਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਵੀ ਹੁਣ ਜਿਹੜੀ ਇਹ ਬੇਦਖਲ ਪ੍ਰਧਾਨ ਮੰਤਰੀ ਹੈ ਸ਼ੇਖ ਹਸੀਨਾ, ਉਹਦਾ ਨਾਂ ਜਿਹੜਾ ਉਹ ਸ਼ਾਮਲ ਕਰ ਲਿਆ ਗਿਆ। ਜੀ ਤੇ ਆਪਾਂ ਇੱਕ ਬ੍ਰੇਕ ਲਈਏ ਜੀ।
ਇੱਕ ਵਾਰ ਮੁੜ ਤੋਂ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਆਪਾਂ ਖਬਰਾਂ ਦਾ ਰੁਖ ਕਰਦੇ ਹਾਂ, ਵੱਧਦੇ ਹਾਂ ਅਗਲੀਆਂ ਖਬਰਾਂ ਦੇ ਵੱਲ। ਗੱਲ ਕਰਾਂਗੇ ਇਜ਼ਰਾਈਲ ਤੇ ਹਮਾਸ ਦੇ ਜੰਗ ਦੇ ਬਾਰੇ। ਇਜ਼ਰਾਈਲ ਤੇ ਹਮਾਸ ਦੀ ਜੰਗ ਦੇ ਬਾਰੇ ਉੱਥੋਂ ਦੀ ਜਿਹੜੀ ਮਿਨਿਸਟਰੀ ਆ ਉਹਨੇ ਇੱਕ ਨਵਾਂ ਜਿਹੜਾ ਆંકੜਾ ਉਹ ਜਾਰੀ ਕੀਤਾ ਹੈ। ਨਵੇਂ ਆંકੜੇ ਦੇ ਮੁਤਾਬਕ 10 ਮਹੀਨਿਆਂ ਦੀ ਇਸ ਕੌਨਫਲਿਕਟ ਦੇ ਵਿੱਚ ਹੁਣ ਤੱਕ ਜਿਹੜੇ ਲੋਕ ਨੇ ਉਹ ਤਕਰੀਬਨ 40,000 ਤੋਂ ਵੱਧ ਮਾਰੇ ਗਏ ਨੇ। CNN ਦੀ ਇੱਕ ਰਿਪੋਰਟ ਦੇ ਵਿੱਚ ਇਸ ਗੱਲ ਦਾ ਹਵਾਲਾ ਦਿੱਤਾ ਗਿਆ ਹੈ। ਜਿਹੜੀ ਉੱਥੋਂ ਦੀ ਜਿਹੜੀ ਹੈਲਥ ਮਿਨਿਸਟਰੀ ਹੈ ਗਾਜ਼ਾ ਦੇ ਵਿੱਚ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ 10 ਮਹੀਨਿਆਂ ਦੇ ਵਿੱਚ ਹੁਣ ਤੱਕ 40,000 ਤੋਂ ਵੱਧ ਫਿਲਸਤੀਨੀਅਨ ਜਿਹੜੇ ਨੇ ਉਹ ਮਾਰੇ ਗਏ ਨੇ। ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਇਜ਼ਰਾਈਲ ਦੇ ਹਮਲੇ ਹੋਏ ਨੇ, ਉਹਨਾਂ ਹਮਲਿਆਂ ਦੇ ਵਿੱਚ 40 ਤੋਂ ਵੱਧ ਬੰਦੇ ਜਿਹੜੇ ਨੇ ਉਹ ਮਾਰੇ ਗਏ ਨੇ। ਹੁਣ ਤੱਕ ਉਹ ਕਹਿੰਦੇ ਕਿ ਜਿਹੜਾ ਟੋਟਲ ਨੰਬਰ ਆ 7 ਅਕਤੂਬਰ ਤੋਂ ਜਾਰੀ ਹੋਏ ਇਹਨਾਂ ਹਮਲਿਆਂ ਦੇ ਵਿੱਚ, ਉਹਨਾਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 40,005 ਹੋ ਚੁੱਕੀ ਹੈ। ਤਕਰੀਬਨ 92,401 ਜਿਹੜਾ ਬੰਦਾ ਬਸ਼ਿੰਦਾ ਉੱਥੋਂ ਦੇ ਰਹਿਣ ਵਾਲਾ, ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ, ਔਰਤਾਂ ਵੀ ਨੇ, ਬਜ਼ੁਰਗ ਵੀ ਨੇ, 92,401 ਜਿਹੜੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਇੰਜਰਡ ਹੋ ਚੁੱਕੇ ਨੇ। ਹੈਲਥ ਮਿਨਿਸਟਰੀ ਨੇ ਕਿਹਾ ਕਿ ਤਕਰੀਬਨ ਹੁਣ ਤੱਕ ਜਿਹੜੇ 10,000 ਤੋਂ ਵੱਧ ਲੋਕ ਜਿਹੜੇ ਨੇ ਉਹ ਡਿਸਪਲੇਸਡ ਨੇ, ਉਹ ਗੁੰਮ ਹੋਏ ਨੇ, ਲਾਪਤਾ ਨੇ। ਉਹਨਾਂ ਬਾਰੇ ਹਾਲੇ ਤੱਕ ਕੋਈ ਜਿਹੜੀ ਜਾਣਕਾਰੀ ਹਾਸਲ ਨਹੀਂ ਹੋ ਸਕੀ। ਇਹ ਵੀ ਮੰਨਿਆ ਜਾ ਰਿਹਾ ਕਿ ਸ਼ਾਇਦ ਉਹ ਵੀ ਮਾਰੇ ਗਏ ਨੇ, ਪਰ ਉਹਨਾਂ ਦੀ ਭਾਲ ਨਹੀਂ ਕੀਤੀ ਜਾ ਸਕੀ। ਇਸ ਤੋਂ ਵੀ ਅੱਗੇ ਉਹ ਦੱਸਦੇ ਨੇ ਕਿ ਸਭ ਤੋਂ ਪਹਿਲਾਂ ਜਿਹੜਾ ਅਲ ਅਕਸਾ ਜਿਹੜਾ ਹਸਪਤਾਲ ਆ, ਉੱਥੇ ਇੱਕ ਹਸਪਤਾਲ ਦੇ ਵਿੱਚ ਤੇ ਇੱਕ ਦੀਰ ਅਲ ਬਲਾਦ ਆ ਜਿਹੜਾ ਗਾਜ਼ਾ ਦਾ ਇਲਾਕਾ, ਉੱਥੇ ਸਭ ਤੋਂ ਡੈਡ ਜਿਹੜਾ ਸਭ ਭਿਆਨਕ ਕਹਿ ਸਕਦੇ ਆ ਪੰਜਾਬੀ ਦੇ ਵਿੱਚ, ਹੁਣ ਤੱਕ ਦਾ ਹਮਲਾ ਹੋਇਆ ਸੀਗਾ। ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨ ਰਿਲੀਫ ਐਂਡ ਵਰਕ ਏਜੰਸੀ ਹੈ ਜਿਹੜੀ ਫਿਲਸਤੀਨ ਰਿਫਿਊਜੀਆਂ ਵਾਸਤੇ ਕੰਮ ਕਰਦੀ ਹੈ, ਉਹਨੇ ਵੀ ਇਹ ਗੱਲ ਕਹੀ ਹੈ ਕਿ ਹੁਣ ਤੱਕ ਬਹੁਤ ਗਾਜ਼ਾ ਦਾ ਇੱਕ ਵੱਡਾ ਇਲਾਕਾ ਅਜਿਹਾ ਜਿੱਥੇ ਮਨੁੱਖੀ ਜ਼ਿੰਦਗੀ ਨਹੀਂ ਬਚੀ ਹੈ, ਜਿੱਥੇ ਰਹਿਣਾ ਹੁਣ ਖਤਰੇ ਤੋਂ ਖਾਲੀ ਨਹੀਂ ਹੈ, ਜਾਂ ਜਿੱਥੇ ਰਹਿਣਾ ਹੁਣ ਜਾਨ ਗਵਾਉਣ ਦੇ ਬਰਾਬਰ ਹੈ ਜਾਂ ਖੁਦਕੁਸ਼ੀ ਕਰਨ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਤਕਰੀਬਨ ਪਿਛਲੇ ਜਿਹੜੇ ਹਫ਼ਤੇ ਦੇ ਵਿੱਚ ਹਮਲੇ ਹੋਏ ਨੇ, 93 ਬੰਦੇ ਇੱਕੋ ਦਿਨ ਦੇ ਵਿੱਚ ਮਾਰੇ ਗਏ ਸੀ, ਜਦੋਂ ਇਜ਼ਰਾਈਲ ਨੇ ਇੱਕ ਸਕੂਲ ਉੱਤੇ ਅਟੈਕ ਕੀਤਾ ਸੀਗਾ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਮਸਜਿਦ ਨੂੰ ਵੀ ਨਿਸ਼ਾਨਾ ਬਣਾ ਕੇ ਹਮਲੇ ਜਿਹੜੇ ਆ ਉਹ ਕੀਤੇ ਗਏ ਸੀਗੇ। ਇਜ਼ਰਾਈਲ ਮਿਨਿਸਟਰੀ ਜਿਹੜੀ ਆ, ਉਹਨਾਂ ਨੇ ਦੱਸਿਆ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਘੱਟੋ ਘੱਟ ਨੁਕਸਾਨ ਹੋਵੇ, ਪਰ ਇਹ ਜੋ ਮਰਜ਼ੀ ਕਹੀ ਜਾਣ, ਆਪਾਂ ਨੂੰ ਪਤਾ ਹੀ ਹੈ ਕਿ ਜੇਕਰ ਤੁਸੀਂ ਹਸਪਤਾਲਾਂ ਉੱਤੇ ਹਮਲਾ ਕਰੋਗੇ, ਉੱਥੇ ਕੌਣ ਹੋਊਗਾ? ਉੱਥੇ ਬੱਚੇ ਦਾਖਲ ਹੋਣਗੇ ਜਿਹੜੇ ਜ਼ਖਮੀ ਹੋਏ ਨੇ, ਇੰਜਰਡ ਹੋਏ ਨੇ। ਜੇਕਰ ਇਜ਼ਰਾਈਲ ਸਕੂਲਾਂ ਉੱਤੇ ਹਮਲੇ ਕਰਦਾ, ਉੱਥੇ ਕੌਣ ਨਿਸ਼ਾਨਾ ਬਣੂਗਾ? ਜੇਕਰ ਰਾਹਤ ਕੈਂਪਾਂ ਉੱਤੇ ਹਮਲੇ ਹੋਣਗੇ, ਉੱਥੇ ਕੌਣ ਨਿਸ਼ਾਨਾ ਬਣੂਗਾ? ਸੋ ਇਹ ਸਾਰੀਆਂ ਕਿਸੇ ਦੁਨੀਆ ਤੋਂ ਲੁਕੀਆਂ ਗੱਲਾਂ ਨਹੀਂ ਹੈ ਕਿ ਇਜ਼ਰਾਈਲ ਦੀਆਂ ਇਹਨਾਂ ਆਪ ਹੁਦਰੀਆਂ ਕਰਕੇ ਇਜ਼ਰਾਈਲ ਨੇ ਉੱਥੇ ਅੱਤਵਾਦੀ ਟਿਕਾਣਿਆਂ ਨੂੰ ਕਹਿ ਲਓ, ਜਾਂ ਜਿਹੜੇ ਲੜਾਕੇ ਨੇ ਹਮਾਸ ਦੇ, ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਬਹਾਨੇ ਦੇ ਨਾਲ ਵਾਰ-ਵਾਰ ਰਿਹਾਇਸ਼ੀ ਕੈਂਪਾਂ, ਆਰਜੀ ਸਥਾਨਾਂ, ਜਿਹੜੇ ਰਿਹਾਇਸ਼ੀ ਸਥਾਨ ਨੇ, ਉਹਨਾਂ ਨੂੰ, ਹਸਪਤਾਲਾਂ ਨੂੰ, ਸਕੂਲਾਂ ਨੂੰ ਨਿਸ਼ਾਨਾ ਬਣਾਇਆ। ਬਾਅਦ ਦੇ ਵਿੱਚ ਇਹ ਕਹਿ ਦਿੰਦੇ ਨੇ ਕਿ ਉਹ ਫਲਾਨਾ ਕਮਾਂਡਰ ਮਾਰਿਆ ਗਿਆ, ਫਲਾਨਾ ਕਮਾਂਡਰ ਮਾਰਿਆ ਗਿਆ। ਦੱਸਿਆ ਜਾ ਰਿਹਾ ਕਿ 7 ਅਕਤੂਬਰ ਨੂੰ ਜਦੋਂ 1200 ਬੰਦਾ ਇਜ਼ਰਾਈਲ ਦਾ ਜਿਹੜਾ ਉਹ ਮਾਰਿਆ ਗਿਆ ਸੀ ਹਮਾਸ ਦੇ ਅਟੈਕ ਦੇ ਵਿੱਚ, ਤੇ ਤਕਰੀਬਨ 250 ਬੰਦੇ ਨੂੰ ਅਗਵਾ ਕਰ ਲਿਆ ਸੀ। ਦੁਨੀਆ ਭਰ ਦੇ ਵਿੱਚ ਹਮਾਸ ਨੂੰ ਇਸ ਹਰਕਤ ਦੇ ਲਈ ਲਾਹਨਤਾਂ ਪਾਈਆਂ ਗਈਆਂ ਸੀ, ਪਰ ਉਸ ਤੋਂ ਬਾਅਦ ਹੁਣ ਲਗਾਤਾਰ ਇਜ਼ਰਾਈਲ ਨੇ ਅਟੈਕ ਕਰਕੇ 40,000 ਬੰਦਾ ਗਾਜ਼ਾ ਦੇ ਵਿੱਚ, ਜਿਨ੍ਹਾਂ ਦੇ ਵਿੱਚ ਬੱਚੇ ਨੇ, ਬਜ਼ੁਰਗ ਨੇ, ਬੀਬੀਆਂ ਨੇ, ਔਰਤਾਂ ਨੇ, ਉਹਨਾਂ ਨੂੰ ਮਾਰ ਦਿੱਤਾ, ਤੇ ਤਕਰੀਬਨ 92,000 ਬੰਦਾ ਜਿਹੜਾ ਉਹ ਇਸ ਜੰਗ ਕਰਕੇ ਜ਼ਖਮੀ ਹੋਇਆ। ਹਾਲਾਤ ਗਾਜ਼ਾ ਦੇ ਵਿੱਚ, ਫਿਲਸਤੀਨ ਦੇ ਵਿੱਚ ਅਜਿਹੇ ਨੇ ਕਿ ਤਕਰੀਬਨ ਇੱਕ ਬਹੁਤ ਵੱਡਾ ਇਲਾਕਾ ਉਹ ਖਾਲੀ ਹੋਇਆ ਪਿਆ। 2 ਮਿਲੀਅਨ ਤੋਂ ਵੱਧ ਲੋਕ ਨੇ ਜਿਹੜੇ ਇਹਨਾਂ ਇਲਾਕਿਆਂ ਚੋਂ ਕਦੇ ਭੱਜ ਕੇ ਕਿਹੜੇ ਪਾਸੇ ਨੂੰ ਜਾਂਦੇ ਨੇ, ਕਦੇ ਕਿਹੜੇ ਪਾਸੇ ਨੂੰ ਜਾਂਦੇ ਨੇ, ਪਰ ਫਿਰ ਵੀ ਉੱਥੇ ਹੁਣ ਮਨੁੱਖਤਾ ਦਾ ਸੰਕਟ ਆ, ਉੱਥੇ ਰਹਿਣ ਦੇ ਲਈ ਥਾਂ ਜਿਹੜੀ ਆ ਉਹ ਲੋਕਾਂ ਵਾਸਤੇ ਨਹੀਂ ਬਚੀ। ਅਗਲੀ ਖਬਰ ਵੱਲ ਚਲੀਏ। ਅਮਰੀਕਾ, ਕੈਨੇਡਾ ਇਦਾਂ ਦੇ ਮੁਲਕ ਆ ਜਿੱਥੇ ਪੂਰੀ ਦੁਨੀਆ ਦੇ ਲੋਕ, ਚਾਹੇ ਤੁਸੀਂ ਕਿਸੇ ਧਰਮ ਨੂੰ ਬਿਲੋਂਗ ਕਰਦੇ ਹੈਗੇ ਆ, ਆਪਣਾ ਧਰਮ ਬਿਨਾਂ ਕਿਸੇ ਡਰ ਤੋਂ ਉਹ ਪ੍ਰੈਕਟਿਸ ਕਰ ਸਕਦੇ ਆ, ਆਪਣੇ ਧਾਰਮਿਕ ਸਥਾਨ ਬਣਾ ਸਕਦੇ ਆ। ਕਿਸੇ ਤਰ੍ਹਾਂ ਦੀ ਵੀ ਇੱਥੇ ਜਿਹੜੀ ਆ ਧਾਰਮਿਕ ਲੈਵਲ ਦੇ ਉੱਤੇ ਜਿਹੜੀ ਲੜਾਈ ਝਗੜਾ ਨਹੀਂ ਹੈਗਾ। ਹਾਂ, ਇੱਕ ਤਾਂ ਕੋਈ ਸਦਾਈ ਹੋ ਸਕਦਾ, ਉਹ ਆਪਾਂ ਦੇਖਦੇ ਹੀ ਆ, ਇਦਾਂ ਹੁੰਦੇ ਆ, ਪਰ ਹੋਰ ਮੁਲਕਾਂ ਵਾਂਗ ਨਹੀਂ। ਆਪਾਂ ਦੇਖਦੇ ਹੀ ਆ ਜਿਸ ਹਿਸਾਬ ਨਾਲ ਹੁਣ ਬੰਗਲਾਦੇਸ਼ 'ਚ ਵੀ ਵਾਪਰਿਆ, ਮੰਦਿਰਾਂ ਤੇ ਗੁਰਦੁਆਰਿਆਂ ਤੇ ਅਟੈਕ ਹੋਏ ਆ, ਇੰਡੀਆ ਦੇ ਵਿੱਚ ਜੋ ਵਾਪਰਦਾ, ਕਈ ਵਾਰ ਪਾਕਿਸਤਾਨ 'ਚ ਵੀ ਹੁੰਦਾ, ਹੋਰ ਮੁਲਕਾਂ 'ਚ ਵੀ ਹੁੰਦਾ। ਪਰ ਅਮਰੀਕਾ ਵਸਦੇ ਜਿਹੜੇ ਸਿਟੀਜ਼ਨ ਆ, ਬਹੁਤ ਵਾਰ ਜਿਹੜੇ ਖਾਸ ਕਰਕੇ ਇੰਡੀਆ ਤੋਂ ਆਉਂਦੇ ਆ, ਜਦੋਂ ਤਾਂ ਹੁੰਦੀ ਆ 4th ਜੁਲਾਈ ਦੀ ਪਰੇਡ, ਉਸ ਟਾਈਮ ਦੇ ਉੱਤੇ ਤੁਸੀਂ ਦੇਖੋ ਵੀ ਕਿੰਨੇ ਕੁ ਇੰਡੀਅਨ ਜਾਂ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਜਿੱਥੇ ਵੀ ਆਪਣੇ ਸ਼ਹਿਰਾਂ 'ਚ ਰਹਿੰਦੇ ਆ, 4th ਜੁਲਾਈ ਦੀ ਪਰੇਡ 'ਚ ਕਿੰਨੇ ਕੁ ਹਾਜ਼ਰ ਹੁੰਦੇ ਹੈਗੇ ਆ, ਜਿਹੜਾ ਧਿਆਨ ਨਾਲ ਦੇਖਿਓ।
ਹੁਣ ਅਮਰੀਕਾ 'ਚ ਰਹਿੰਦੇ ਆ, ਅਮਰੀਕਾ ਦੇ ਸਿਟੀਜ਼ਨ ਆ, ਅਮਰੀਕਾ 'ਚ ਹੀ ਅਸੀਂ ਪੈਸੇ ਲੈ ਕੇ ਇੰਨੇ ਸਾਰਾ ਕੁਝ ਸੈਟਅਪ ਕੀਤਾ, ਘਰ ਲਏ, ਬਿਜ਼ਨਸ ਲਏ ਹੈਗੇ ਆ। ਤਦੇ ਆਏ ਆ। ਅਮਰੀਕਾ ਵਾਲੇ ਵਿਆਹ ਵਾਲਾ ਕਾਰਡ ਤਾਂ ਲੈ ਕੇ ਨਹੀਂ ਗਏ ਸੀ ਇੰਡੀਆ ਨੂੰ ਵੀ ਭਾਈ ਤੁਸੀਂ ਆਓ, ਅਸੀਂ ਤੁਹਾਨੂੰ ਸੱਦਿਆ ਆ, ਠੀਕ ਹੈ ਕਿ ਨਹੀਂ? ਉੱਥੇ ਸਾਡਾ ਕੁਝ ਬਣਿਆ ਨਹੀਂ, ਇਸੇ ਕਰਕੇ ਇੱਥੇ ਆਏ ਹੈਗੇ ਆ। ਹੁਣ ਕੁਛ ਜਿਹੜੇ ਸ਼ਰਾਰਤੀ ਲੋਕ ਆ ਉਹ ਹਮੇਸ਼ਾ ਹੀ ਅਮਰੀਕਾ, ਕੈਨੇਡਾ ਵਰਗੇ ਮੁਲਕ ਨੂੰ ਇੱਥੇ ਉਦਾਂ ਦੀਆਂ ਹਾਲਤਾਂ 'ਚ ਪਾ ਦਿੰਦੇ ਆ ਵੀ ਪੂਰੀ ਦੁਨੀਆ ਦੇ ਵਿੱਚ ਉਹ ਸ਼ੋਅ ਕੀਤਾ ਜਾਵੇ। ਦੇਖੋ ਜੀ ਵੀ ਉੱਥੇ ਵੀ ਜਿਹੜਾ ਆ ਇਹ ਲੜਾਈ ਝਗੜਾ ਹੁੰਦਾ ਹੈਗਾ। ਨਿਊਯਾਰਕ ਸਿਟੀ ਦੇ ਵਿੱਚ ਇੱਕ ਇੰਡੀਆ ਦੀ ਇੰਡੀਪੈਂਡੈਂਸ ਪਰੇਡ ਹੋਣ ਜਾ ਰਹੀ ਆ ਜੀ। ਇਸ ਐਤਵਾਰ ਨੂੰ ਹੋਣੀ ਆ। ਉਸ ਪਰੇਡ ਦੇ ਵਿੱਚ ਜਿਹੜਾ ਹਿੰਦੂ ਮੰਦਿਰ ਆ ਉਸ ਦਾ ਉਹਨਾਂ ਨੇ ਇੱਕ ਫਲੋਟ ਬਣਾਇਆ ਆ, ਸ਼੍ਰੀ ਰਾਮ ਚੰਦਰ ਜੀ ਦਾ ਜਿਹੜਾ ਮੰਦਿਰ ਜਿਹੜਾ ਹੁਣ ਪਿਛਲੇ ਦਿਨਾਂ 'ਚ ਇੰਡੀਆ ਜਿਹਦਾ ਉਦਘਾਟਨ ਕੀਤਾ ਸੀ ਜੀ। ਸੋ ਉਸ ਨੂੰ ਲੈ ਕੇ ਜਿਹੜੀ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਆ ਤੇ ਹੋਰ ਬਹੁਤ ਸਾਰੇ ਜਿਹੜੇ ਫੇਥ ਬੇਸਡ ਗਰੁੱਪ ਆ, ਉਹ ਇਹ ਕਹਿੰਦੇ ਆ ਵੀ ਇਸ ਇੰਡੀਆ ਦੀ ਆਜ਼ਾਦੀ ਦੀ ਪਰੇਡ ਦੇ ਵਿੱਚ ਮੰਦਿਰ ਦੇ ਫਲੋਟ ਦਾ ਕੀ ਕੰਮ ਆ। ਇਹ ਇੱਕ ਸਾਡੇ ਜਿਹੜਾ ਵੀ ਇਹ ਮਸਜਿਦ ਨੂੰ ਢਾਹ ਕੇ ਬਣਾਇਆ ਗਿਆ ਆ। ਇਸ ਤਰ੍ਹਾਂ ਦੇ ਨਾਲ ਇਹ ਵਾਇਲੈਂਸ ਅਗੇਂਸਟ ਮੁਸਲਿਮਸ ਤੇ ਹੇਟ ਫਲਾਈ ਜਾ ਰਹੀ ਆ। ਕੁਝ ਹੱਦ ਤੱਕ ਉਹ ਸਹੀ ਵੀ ਆ। ਹਾਂ ਬਿਲਕੁਲ, ਜਿਹੜੀ 15 ਅਗਸਤ ਦੀ ਪਰੇਡ ਆ, ਠੀਕ ਆ, ਤੁਸੀਂ ਉਹ 'ਚ ਕਲਚਰਲ ਫਲੋਟ ਲਾ ਲਓ ਜਾਂ ਜਿਹੜੇ ਸ਼ਹੀਦ ਹੋਏ ਆ ਆਜ਼ਾਦੀ ਲਈ ਉਹਨਾਂ ਦੇ ਫਲੋਟ ਲਾ ਲਓ। ਹਾਂ, ਜਾਂ ਜਿੱਦਾਂ ਸਿੱਖ ਪਰੇਡ ਕਰਦੇ ਆ, ਆਪਣੀ ਵਿਸਾਖੀ ਦੀ ਪਰੇਡ ਹੁੰਦੀ ਆ, ਗੁਰੂ ਨਾਨਕ ਪਾਤਸ਼ਾਹ ਤੇ ਆ, ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਤੇ ਤੁਸੀਂ ਲਾਓ ਫਲੋਟ ਉਸ ਟਾਈਮ ਤੇ, ਚਾਹੇ ਜਿਹੜੇ ਮਰਜੀ, ਜਿਸ ਤਰ੍ਹਾਂ ਸਿੱਖ ਲਾਉਂਦੇ ਹੈਗੇ ਦਰਬਾਰ ਸਾਹਿਬ ਦਾ ਫਲੋਟ ਆ, ਕਿਸੇ ਗੁਰੂ ਘਰ ਦਾ। ਤੁਸੀਂ ਵੀ ਹਿੰਦੂ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਧਾਰਮਿਕ ਪਰੇਡ ਕੱਢੋ, ਜਦੋਂ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਆ ਜਾਂ ਭਗਵਾਨ ਕ੍ਰਿਸ਼ਨ ਦਾ ਆ ਜਾਂ ਭਗਵਾਨ ਸ਼ਿਵ ਜੀ ਦਾ ਹੈਗਾ, ਉਹਨਾਂ ਦਿਨਾਂ 'ਚ ਕੱਢੋ ਪਰੇਡ। ਉਹ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੋਊਗਾ, ਕਿਉਂਕਿ ਅਗਲੇ ਆਪਣੇ ਧਰਮ ਦਾ ਇਹ ਪਰੇਡ ਜਿਹੜੀ ਕੱਢ ਰਹੇ ਹੈਗੇ ਆ। ਸੋ ਇਹ ਜਾਣ ਬੁੱਝ ਕੇ ਇਦਾਂ ਦਾ ਜਿਹੜਾ ਫਲੋਟ ਪਾ ਕੇ ਫਿਰ ਉੱਥੇ ਕੋਈ ਲੜਾਈ ਝਗੜਾ ਹੋ ਜਾਏ, ਕੋਈ ਫਸ ਪਏ, ਫਿਰ ਪੂਰੀ ਦੁਨੀਆ 'ਚ ਦਿਖਾ ਲੂਗੇ, ਦੇਖੋ ਜੀ ਆਹ ਮੁਸਲਮਾਨਾਂ ਨੇ ਆਹ ਕਰਤਾ ਜਾਂ ਸਿੱਖਾਂ ਨੇ ਆਹ ਕਰ ਦਿੱਤਾ। ਹਿੰਦੂ ਕਹਿੰਦੇ ਵੀ 80% ਪੋਪੂਲੇਸ਼ਨ ਆ ਇੰਡੀਆ ਦੀ, ਹਨਾ, ਜਦ ਕਿ ਉੱਥੇ 200 ਮਿਲੀਅਨ ਮੁਸਲਮਾਨ ਵੀ ਰਹਿੰਦੇ ਹੈਗੇ ਆ। ਤੇ ਪਿਛਲੇ ਸਾਲਾਂ 'ਚ ਜਦੋਂ ਤੋਂ ਪ੍ਰਾਈਮ ਮਿਨਿਸਟਰ ਮੋਦੀ ਉੱਥੇ ਦੀ ਪ੍ਰਾਈਮ ਮਿਨਿਸਟਰ ਬਣੇ ਆ, ਦੇਖਿਆ ਆ ਵੀ ਕਿਸ ਤਰ੍ਹਾਂ ਜਿਹੜੇ ਮਿਨੋਰਟੀਜ਼ ਦੇ ਜਿਹੜੇ ਧਾਰਮਿਕ ਸਥਾਨ ਆ ਜਾਂ ਮਿਨੋਰਟੀਜ਼ ਦੇ ਉੱਤੇ ਅਟੈਕ ਹੋਏ ਆ। ਇਹ ਕਿਸੇ ਤੋਂ ਛੁਪਿਆ ਨਹੀਂ, ਚਾਹੇ ਉਹ ਕ੍ਰਿਸਚੀਅਨ ਆ, ਚਾਹੇ ਉਹ ਸਿੱਖ ਆ, ਚਾਹੇ ਉਹ ਮੁਸਲਮਾਨ ਹੈਗੇ ਆ। ਰੀਸੈਂਟਲੀ ਮਨੀਪੁਰ ਵਗੈਰਾ ਜੋ ਕੁਝ ਵਾਪਰਿਆ ਤੁਸੀਂ ਦੇਖਿਆ ਹੀ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਨਿਊਯਾਰਕ ਦੇ ਗਵਰਨਰ ਕੈਥੀ ਹਰਚਲ ਤੇ ਨਿਊਯਾਰਕ ਸਿਟੀ ਦੀ ਮੇਅਰ ਜਿਹੜੇ ਐਰਿਕ ਐਡਮ ਆ ਮੇਅਰ ਉੱਥੇ ਦੇ, ਉਹਨਾਂ ਨੂੰ ਇਹ ਲਿਖਿਆ ਵੀ ਇਹ ਕਲਚਰਲ ਡਿਸਪਲੇ ਨਹੀਂ ਹੈਗਾ, ਇਹ ਵਲਗਰ ਸੈਲੀਬ੍ਰੇਸ਼ਨ ਆਫ ਐਂਟੀ ਮੁਸਲਿਮ ਹੀਟ, ਬਿਗਟਰੀ ਤੇ ਰਿਲੀਜੀਅਸ ਸੁਪਰੀਮੇਸੀ ਹੈਗੀ ਆ। ਜਦ ਕਿ ਪਰੇਡ ਦੇ ਆਰਗੇਨਾਈਜ਼ਰਸ ਇਹ ਕਹਿ ਰਹੇ ਆ ਵੀ ਅਸੀਂ ਇਸ ਫਲੋਟ ਨੂੰ ਰਿਮੂਵ ਨਹੀਂ ਕਰ ਰਹੇ ਹੈਗੇ, ਅਸੀਂ ਤਾਂ ਸੈਲੀਬ੍ਰੇਟ ਕਰ ਰਹੇ ਆ ਇੱਕ ਲੈਂਡਮਾਰਕ ਜਿਹੜਾ ਆ ਜਿਹੜਾ ਬਹੁਤ ਹੰਡਰਡਸ ਆਫ ਮਿਲੀਅਨਸ ਆਫ ਹਿੰਦੂ ਦੇ ਲਈ ਬਹੁਤ ਇੰਪੋਰਟੈਂਟ ਹੈਗਾ, ਵੀ ਅਸੀਂ ਨਹੀਂ ਕਰਨ ਜਾ ਰਹੇ। ਸੋ ਇਸ ਸੰਡੇ ਨੂੰ ਉੱਥੇ ਪਰੇਡ ਹੋਣੀ ਆ। ਹੋ ਸਕਦਾ ਉੱਥੇ ਵਿਰੋਧ ਵੀ ਹੋਵੇ, ਕੋਈ ਜੇ ਲੜਾਈ ਝਗੜਾ ਹੁੰਦਾ ਕਿੱਦਾਂ ਬਦਨਾਮੀ ਹੁੰਦੀ, ਹਾਲਾਂਕਿ ਇੱਥੇ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ। ਹਿੰਦੂ, ਸਿੱਖ, ਮੁਸਲਿਮ ਸਾਰੇ ਆਪਸ 'ਚ ਇਕੱਠੇ ਰਹਿੰਦੇ ਆ, ਇੱਕ ਦੂਜੇ ਦੇ ਘਰਾਂ 'ਚ ਜਾਂਦੇ ਆਉਂਦੇ ਆ। ਪਰ ਮੈਂ ਹੈਰਾਨ ਆ ਪ੍ਰਵੀਨ ਜੀ, ਸਾਰੇ ਲੋਕਾਂ ਨੂੰ ਸਿੱਖਾਂ ਤੋਂ ਇਹ ਸਿੱਖਣਾ ਚਾਹੀਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਫੇਥ ਫਰੈਂਡਸ਼ਿਪ ਹੋਈ ਆ ਬਿਟਵੀਨ ਸਿੱਖਸ ਤੇ ਲੈਟਰ ਡੇ ਸੈਂਟਸ ਜਿਹੜੇ ਕ੍ਰਿਸਚੀਅਨ ਆ, ਉਹਨਾਂ ਦੇ ਸੰਬੰਧ ਦੇ ਵਿੱਚ। ਇਹ ਜਿਹੜਾ 200 ਦੇ ਕਰੀਬ ਜਿਹੜੇ ਯੂਥ ਤੇ 75 ਦੇ ਕਰੀਬ ਅਡਲਟਸ ਚਰਚ ਰੋਜ਼ਵਿਲ ਕੈਲੀਫੋਰਨੀਆ ਦੇ ਇਹ ਜੁੱਬਾ ਸਿਟੀ ਦਾ ਜਿਹੜਾ ਸਿੱਖ ਟੈਂਪਲ ਆ, ਟੈਰਵੀਆਨਾ ਸਿੱਖ ਟੈਂਪਲ, ਉੱਥੇ ਪਹੁੰਚੇ। ਇਹਨਾਂ ਬੱਚਿਆਂ ਨੇ ਉੱਥੇ ਸੇਵਾ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਲੰਗਰ ਵੀ ਛਕਿਆ, ਸਫਾਈ ਵਗੈਰਾ ਵੀ ਕੀਤੀ ਤੇ ਉਹਨਾਂ ਦੇ ਜਿਹੜੇ ਲੀਡਰ ਵੀ ਆਏ ਹੋਏ ਸੀ। ਉਹਨਾਂ ਦਾ ਇੱਕ ਕ੍ਰਿਸਚੀਅਨਾਂ ਦਾ ਜਿਹੜਾ ਲੀਡਰ ਸੀ ਐਲਡਰ ਮਾਰਕ ਏ ਬਰਾਗ, ਇਹ ਕਾਫੀ ਵੱਡੀ ਰਿਪੋਰਟ ਅਪੀਲ ਡੈਮੋਕ੍ਰੇਟ ਨੇ ਛਾਪੀ ਸੀ। ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਅਸੀਂ ਇੱਕ ਬਹੁਤ ਵੱਡੇ ਚਰਚ ਦੀ ਬਿਲਡਿੰਗ ਲਈ ਜਗ੍ਹਾ ਲੱਭ ਰਹੇ ਸੀ, ਸਾਨੂੰ ਕਿਤੇ ਜਗ੍ਹਾ ਨਹੀਂ ਮਿਲੀ ਤੇ ਉਸ ਜਗ੍ਹਾ ਦੇ ਚੱਕਰ 'ਚ ਕਹਿੰਦੇ ਵੀ ਇੱਕ ਜਗ੍ਹਾ ਸਾਨੂੰ ਕਿਸੇ ਨੇ ਦੱਸਿਆ ਵੀ ਇੱਥੇ ਆ ਕਿਸੇ ਬੰਦੇ ਦੀ ਪ੍ਰਾਪਰਟੀ ਹੈਗੀ ਆ, ਇਹ ਸਿੱਖ ਹੈਗਾ ਆ, ਮਿਹਰ ਸਿੰਘ ਤੰਬਰ ਹੈਗਾ, ਤੇ ਇਹਨੂੰ ਪੁੱਛ ਕੇ ਦੇਖੋ ਵੀ ਜੇ ਉਸਨੇ ਵੇਚਣੀ ਹੋਵੇ, ਹਨਾ, ਉਹ ਉੱਥੇ ਪੀਚ ਗਰੋ ਕਰਦਾ ਹੈਗਾ। ਤੇ ਜਦੋਂ ਉਹਨਾਂ ਨੇ ਪੁੱਛਿਆ ਵੀ ਕਿਸੇ ਨੇ ਜਾ ਕੇ ਗੱਲ ਕੀਤੀ ਵੀ ਤੂੰ ਪ੍ਰਾਪਰਟੀ ਵੇਚਣੀ, ਉਹ ਕਹਿੰਦਾ ਨਹੀਂ ਮੈਂ ਤਾਂ ਪ੍ਰਾਪਰਟੀ ਵੇਚਣੀ ਨਹੀਂ। ਉਹਨੇ ਕਿਹਾ ਵੀ ਅਸੀਂ ਚਰਚ ਬਣਾਉਣਾ ਚਾਹੁੰਦੇ ਹੈਗੇ ਆ, ਤੇ ਉਹ ਕਹਿੰਦਾ ਵੀ ਜੇ ਤੁਸੀਂ ਚਰਚ ਬਣਾਉਣਾ ਮੈਂ ਤੁਹਾਨੂੰ ਪ੍ਰਾਪਰਟੀ ਦਊਂਗਾ। ਉਹਨਾਂ ਨੇ ਪ੍ਰਾਪਰਟੀ ਵੀ ਦਿੱਤੀ। ਕਹਿੰਦਾ ਵੀ ਉਹ ਤੋਂ ਬਿਨਾਂ ਉਹਨਾਂ ਨੇ ਪੂਰਾ ਜਿਹੜਾ ਆਪਣਾ ਇਕਵਿਪਮੈਂਟ ਹੁੰਦਾ, ਟਰੈਕਟਰਸ ਹੋਰ ਉੱਥੇ ਕੰਸਟਰਕਸ਼ਨ ਦੇ ਲਈ, ਉਹ ਵੀ ਜਿਹੜੀ ਸੇਵਾ ਕੀਤੀ ਸਿੱਖਾਂ ਨੇ। ਸੋ ਉਸ ਸੰਬੰਧ ਦੇ ਵਿੱਚ ਉਹ ਉੱਥੇ ਟੈਰੋਵੇਨਾ ਗੁਰਦੁਆਰਾ ਸਾਹਿਬ ਪਹੁੰਚੇ,
250-300 ਦੇ ਕਰੀਬ। ਤੇ ਉਹਨਾਂ ਨੇ ਕਿਹਾ ਵੀ ਦੇਖੋ ਸਿੱਖਾਂ ਦੇ ਤਾਂ ਕ੍ਰਿਸਚੀਅਨਾਂ ਦੇ ਕਿੱਦਾਂ ਇੱਕ ਦੂਜੇ ਨੂੰ ਰਿਸਪੈਕਟ ਕਰਦੇ ਆ, ਵੀ ਅਸੀਂ ਭਰਾਵਾਂ ਵਾਂਗ ਰਹਿੰਦੇ ਹੈਗੇ। ਕਹਿੰਦੇ ਵੀ ਹੈਵ ਬੀਨ ਬਲੈਸਡ ਇਨ ਦਾ ਏਰੀਆ with a great and loving friendship with our Sikh neighbors। ਕਹਿੰਦੇ ਵੀ ਜੁਬਾ ਸਿਟੀ ਸਿੱਖ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ, ਅਸੀਂ ਕ੍ਰਿਸਚੀਅਨਸ ਹੈਗੇ ਆ। ਤੇ ਉਹ ਜਿਹੜਾ ਉਹਨਾਂ ਨੇ ਮੰਦਿਰ ਵੀ ਬਣਾਇਆ ਹੈ, ਸੌਰੀ ਜਿਹੜਾ ਚਰਚ ਵੀ ਬਣਾਇਆ ਹੈਗਾ, ਦ ਫੈਦਰ ਰਿਵਰ ਕੈਲੀਫੋਰਨੀਆ ਟੈਂਪਲ ਉਹਨਾਂ ਨੇ ਨਾਂ ਉਹਦਾ ਜਿਹੜਾ ਦੱਸਿਆ, ਬਹੁਤ ਸੋਹਣੀ ਬਿਲਡਿੰਗ ਬਣੀ ਆ। ਸੋ ਇਹ ਉਦਾਹਰਨ ਵੱਲ ਦੇਖ ਕੇ ਜਿਹੜੇ ਬਾਕੀ ਹੋਰ ਧਰਮਾਂ ਦੇ ਲੋਕ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਭਾਈ ਅਮਰੀਕਾ ਵਾਲੇ ਵਰਗੇ ਮੁਲਕ 'ਚ ਦੇਖੋ ਕਿੰਨੇ ਪਿਆਰ ਦੇ ਨਾਲ ਜੇ ਰਹਿ ਸਕਦੇ, ਆਪਾਂ ਕਿਉਂ ਹੇਠ ਫੈਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਹੈਗੇ ਆ। ਬਿਲਕੁਲ ਜੀ, ਇੱਥੇ ਹਰ ਇੱਕ ਨੂੰ ਧਾਰਮਿਕ ਆਜ਼ਾਦੀ ਹੈ ਤੇ ਉਹ ਜੇ ਸਾਨੂੰ ਆਪਣੀ ਧਾਰਮਿਕ ਆਜ਼ਾਦੀ ਦਾ ਇਹ ਲੱਗਦਾ ਕਿ ਸਾਡੀ ਬਹਾਲ ਰਹਿਣੀ ਚਾਹੀਦੀ ਤੇ ਸਾਨੂੰ ਦੂਜੇ ਦੀ ਧਾਰਮਿਕ ਆਜ਼ਾਦੀ ਦੀ ਵੀ ਕਦਰ ਕਰਨੀ ਚਾਹੀਦੀ ਹੈ। ਬਾਕੀ ਪੰਜਾਬ ਦੇ ਵਿੱਚ ਵੀ ਤੁਹਾਨੂੰ ਅਜਿਹੀਆਂ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਸੇ ਮਸਜਿਦ ਵਾਸਤੇ ਜ਼ਮੀਨ ਦਾਨ ਦਿੱਤੀ ਹੋਵੇ, ਕਿਸੇ ਮਸਜਿਦ ਵਾਸਤੇ ਉਹਨਾਂ ਨੇ ਜਗ੍ਹਾ ਦਿੱਤੀ ਹੋਵੇ। ਸੋ ਇਹ ਆਪਾਂ ਨੂੰ ਸਾਰਿਆਂ ਨੂੰ ਹੀ ਰਲ ਕੇ ਹੰਭਲਾ ਮਾਰਨਾ ਪੈਣਾ। ਇਹ ਨਹੀਂ ਹੁੰਦਾ ਕਿ ਇੱਕ ਧਿਰ ਜੇ ਉਹ ਸ਼ਾਂਤ ਹੈ ਜਾਂ ਉਹ ਤੁਹਾਡੇ ਧਾਰਮਿਕ ਜਜ਼ਬਾਤਾਂ ਦੀ ਕਦਰ ਕਰਦੀ ਹੈ ਜਾਂ ਉਹਨਾਂ ਦਾ ਮੋਰਲ ਗਰਾਊਂਡ ਚੰਗਾ ਹੈ, ਉਹ ਕਿਸੇ ਨੂੰ ਛੇਤੀ ਕਿਤੇ ਹਰਟ ਨਹੀਂ ਕਰਦੇ, ਤਾਂ ਅਸੀਂ ਸਿਰ ਹੀ ਚੜ੍ਹ ਜਾਣਾ ਹੈ। ਜਾਂ ਅਸੀਂ ਉਹ ਕੋਈ ਬੰਦਾ ਇਹ ਹੈ ਕਿ ਉਹਦਾ ਨੈਤਿਕ ਪੱਧਰ ਇੰਨਾ ਚੰਗਾ ਕਿ ਉਹ ਨਾ ਕਿਸੇ ਨੂੰ ਇਸ ਤਰ੍ਹਾਂ ਮੌਬ ਲਿੰਚਿੰਗ ਕਰਦਾ, ਨਾ ਕਿਸੇ ਦੇ ਧਰਮ ਬਾਰੇ ਚੰਗਾ ਮੰਦਾ ਬੋਲਦਾ। ਪਰ ਹਾਂ ਠੀਕ ਹੈ, ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹ ਚੱਲਣੇ ਚਾਹੀਦੇ ਨੇ, ਪਰ ਵਿੱਚ ਜਿਹੜੇ ਧਾਰਮਿਕ ਜਜ਼ਬਾਤ ਨੇ ਇਹ ਤਾਂ ਉੱਥੋਂ ਦੀਆਂ ਸਰਕਾਰਾਂ ਕਰਦੀਆਂ ਨੇ ਨਾ, ਕਿ ਬਹੁ ਗਿਣਤੀ ਨੂੰ ਖੁਸ਼ ਰੱਖਣ ਵਾਸਤੇ। ਬਾਅਦ ਦੇ ਵਿੱਚ ਭਾਵਾਂ ਉਸ ਮੰਦਿਰ ਦੀਆਂ ਛੱਤਾਂ ਚੋਈ ਜਾਣ, ਉਹਨਾਂ ਨੂੰ ਕੋਈ ਫਰਕ ਨਹੀਂ। ਲਾਈਟਾਂ 50 ਲੱਖ ਦੀਆਂ ਚੋਰੀ ਕਰਕੇ ਲੈ ਗਏ ਉੱਥੋਂ, ਜਿਹੜਾ ਰਾਮ ਪੱਥ ਬਣਾਇਆ ਹੋਇਆ। ਸੋ ਇੱਥੇ ਲੋਕਾਂ ਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਸਿਆਸਤਦਾਨ ਨੇ ਉਹ ਸਾਡੇ ਪਾੜੇ ਦੇ ਵਿੱਚੋਂ ਹੀ ਉਹਨਾਂ ਦੀ ਸੱਤਾ ਨਿਕਲਦੀ ਹੈ। ਅਸੀਂ ਜਦੋਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣੇ ਆ, ਇੱਕ ਦੂਜੇ ਨੂੰ ਟਰੋਲ ਕਰਦੇ ਹਾਂ ਧਾਰਮਿਕ ਜਜ਼ਬਾਤਾਂ ਦੇ ਤੌਰ ਤੇ, ਤਾਂ ਇਹਦੇ ਚੋਂ ਹੀ ਉਹਨਾਂ ਦਾ ਸੱਤਾ ਦਾ ਜਿਹੜਾ ਰਾਹ ਉਹ ਪੱਧਰਾ ਹੁੰਦਾ। ਸੋ ਇਹ ਮੈਂ ਸਿੱਖਾਂ ਵਾਲਾ ਪੱਖ ਦੱਸਿਆ ਸੀ। ਦੂਜਾ ਜੇ ਕ੍ਰਿਸਚੀਅਨਾਂ ਦਾ ਵੀ ਦੱਸਿਆ, ਸਾਡੇ ਇੱਥੇ ਟ੍ਰੇਸੀ ਦੇ ਵਿੱਚ ਗੁਰਦੁਆਰਾ ਸਾਹਿਬ ਆ, ਜਿਹੜਾ ਗੁਰੂ ਨਾਨਕ ਪ੍ਰਕਾਸ਼ੀ ਆ, ਉੱਥੇ ਵੀ ਇੱਕ ਕ੍ਰਿਸਚੀਅਨ ਬੰਦਾ ਹੀ ਆ ਜਿਹਨੂੰ ਬਹੁਤ ਸਾਰੀ ਜਿਹੜੀ ਜ਼ਮੀਨ ਆ ਉਹ ਗੁਰਦੁਆਰਾ ਸਾਹਿਬ ਨੂੰ ਦਿੱਤੀ। ਉਹ ਕਹਿੰਦਾ ਵੀ ਨਹੀਂ, ਮੈਂ ਗੁਰਦੁਆਰਾ ਸਾਹਿਬ ਨੂੰ ਦੇਣੀ ਆ, ਹੋਰ ਕਿਸੇ ਨੂੰ ਨਹੀਂ। ਸੋ ਦੇਖੋ ਏਦਾਂ ਦੇ ਲੋਕ ਜਿਹੜੇ ਧਾਰਮਿਕ ਆ ਬਹੁਤ ਦੁਨੀਆ ਦੇ ਉੱਤੇ ਵੱਸਦੇ ਹੈਗੇ ਆ। ਸੋ ਸਾਨੂੰ ਸਾਰਿਆਂ ਨੂੰ ਜੇ ਅਸੀਂ ਇਸ ਮੁਲਕ ਦੇ ਵਿੱਚ ਆਏ ਆ, ਇੱਥੇ ਦੇ ਸਿਟੀਜ਼ਨ ਬਣੇ ਹੈਗੇ ਆ, ਸਾਨੂੰ ਉਦਾਂ ਦੀ ਚੀਜ਼ ਨਹੀਂ ਫੈਲਾਉਣੀ ਚਾਹੀਦੀ ਜਿਹਦੇ ਨਾਲ ਕਿਸੇ ਨੂੰ ਜਿਹੜੀ ਹੇਟ ਪੈਦਾ ਹੁੰਦੀ ਹੋਵੇ, ਕੋਈ ਜਿਹੜਾ ਆ ਉਹ ਹੀਣ ਭਾਣਤਾ ਜਿਹੜੀ ਆ ਉਹ ਫੀਲ ਕਰੇ ਵੀ ਲੈ ਯਾਰ ਮੈਨੂੰ ਥੱਲੇ ਲਾ ਰਹੇ ਹੈਗੇ ਆ। ਸੋ ਇਸ ਤੋਂ ਜਿਹੜਾ ਬਚਣਾ ਚਾਹੀਦਾ। ਸੋ ਜਿਹੜੇ ਇਹ ਨਿਊਯਾਰਕ ਦੇ ਵਿੱਚ ਇੰਡੀਪੈਂਡੈਂਸ ਦੀ ਪਰੇਡ ਕਰ ਰਹੇ ਆ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਤੁਸੀਂ ਇਹ ਨਾ ਲਾਓ। ਜੇ ਬਹੁਤ ਸਾਰੇ ਲੋਕ ਫੀਲ ਕਰ ਰਹੇ ਆ ਵੀ ਨਹੀਂ ਸਾਡੇ ਜਿਹੜੇ ਮਸਜਿਦ ਨੂੰ ਢਾਹ ਕੇ ਬਣਾਇਆ ਗਿਆ, ਠੀਕ ਆ, ਤੁਸੀਂ ਹੋਰ ਜਿੱਦਣ ਤੁਹਾਡਾ ਕੋਈ ਵੀ ਹਿੰਦੂਆਂ ਦਾ ਧਾਰਮਿਕ ਜਿਹੜਾ ਦਿਨ ਹੁੰਦਾ ਆ ਉਸ ਦਿਨ ਤੁਸੀਂ ਉਹ ਪਰੇਡ ਕੱਢ ਸਕਦੇ ਆ। ਮੈਨੂੰ ਨਹੀਂ ਲੱਗਦਾ ਕੋਈ ਉਹਨੂੰ ਆਬਜੈਕਟ ਕਰੂਗਾ। ਜੀ ਜੀ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਜੀ ਤੇ ਗੱਲ ਕਰੀਏ ਅਮਰੀਕਾ ਦੇ ਵਿੱਚ ਪੈਂਸਿਲਵੇਨੀਆ ਦੇ ਉੱਥੇ ਇੱਕ ਤੇਲਗੂ ਭਾਰਤੀ ਵਿਦਿਆਰਥੀ ਜਿਹੜਾ ਲੁੱਟ ਦਾ ਸ਼ਿਕਾਰ ਹੋ ਗਿਆ। ਇਹਦੇ ਨਾਲ ਜਿਹੜੀ ਇਹ ਲੁੱਟ ਦੀ ਘਟਨਾ ਉਹ ਲੰਘੇ ਦਿਨੀ ਵਾਪਰੀ ਹੈ ਤੇ ਇਹਦਾ ਲੈਪਟਾਪ, ਕੱਪੜੇ ਤੇ ਪੈਸੇ ਤੇ ਹੋਰ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਉਹ ਤਾਂ ਚੱਕੀਆਂ ਗਈਆਂ ਤੇ ਨਾਲ ਇਹਦਾ ਜਿਹੜਾ ਇੱਧਰਲੇ ਉੱਥੇ ਦੀ ਪੜ੍ਹਾਈ ਜਾਂ ਇੱਥੇ ਰਹਿਣ ਦੇ ਲਈ ਜਿਹੜੇ ਜ਼ਰੂਰੀ ਡਾਕੂਮੈਂਟ ਸੀਗੇ ਉਹ ਵੀ ਚੋਰੀ ਹੋ ਗਏ। ਪਤਾ ਲੱਗਿਆ ਕਿ ਹੁਣ ਇਸ ਜਿਹੜੇ ਬੰਦੇ ਨੇ ਇਹਨੇ ਇੰਡੀਅਨ ਐਮਬੈਸੀ ਤੱਕ ਪਹੁੰਚ ਕੀਤੀ ਹੈ ਤੇ ਉਹਨੇ ਸਾਰੀ ਜਿਹੜੀ ਜਾਣਕਾਰੀ ਆ ਉਹ ਪੁਲਿਸ ਨੂੰ ਵੀ ਮੁਹੱਈਆ ਕਰਵਾਈ ਹੈ ਕਿ ਉਹ ਜਿਹੜੀ ਉਹਦੇ ਕਮਰੇ ਦੇ ਵਿੱਚ ਜੋ ਸਮਾਨ ਸੀਗਾ ਜਾਂ ਉਹਦੇ ਨਾਲ ਜਿਹੜਾ ਬਾਅਦ ਦੇ ਵਿੱਚ ਲੁੱਟ ਦੀ ਇਹ ਵਾਰਦਾਤ ਵਾਪਰੀ ਹੈ ਤੇ ਉਹਦੇ ਪਿੱਛੇ ਉਹਦਾ ਕੀ ਕੁਛ ਜਿਹੜਾ ਉਹ ਚਲਾ ਗਿਆ। ਇਹ ਜਿਹੜਾ ਵਿਦਿਆਰਥੀ ਹੈ ਇਹਨੇ ਇਹ ਵੀ ਗੱਲ ਦੱਸੀ ਹੈ ਕਿ ਹੁਣ ਜਦੋਂ ਉਸ ਤੋਂ ਬਾਅਦ ਜਦੋਂ ਇਹਨੇ ਮੋਬਾਈਲ ਦੇ ਉੱਤੇ ਆਪਣਾ ਖੋਲ੍ਹਿਆ ਆਪਣੇ ਈਮੇਲ, ਤਾਂ ਉਹ ਕਹਿੰਦਾ ਕਿ ਮੈਨੂੰ ਈਮੇਲ ਵੀ ਧਮਕੀ ਭਰੀ ਮਿਲੀ। ਹੋ ਸਕਦਾ ਪੁਲਿਸ ਇਹਦੀ ਜਾਂਚ ਕਰ ਰਹੀ ਹੈ ਵੀ ਕਿਤੇ ਇਸ ਦੇ ਵਿੱਚ ਇਹਦੇ ਕਿਸੇ ਨੇੜਲੇ ਦਾ ਤਾਂ ਹੱਥ ਨਹੀਂ ਗਾ। ਸੋ ਭਾਰਤੀ ਵਿਦਿਆਰਥੀਆਂ ਦੇ ਨਾਲ ਲੰਘੇ ਦਿਨੀ ਕਈ ਘਟਨਾਵਾਂ ਇਹ ਜਿਹੀਆਂ ਵਾਪਰੀਆਂ ਨੇ ਜਿੱਥੇ ਉਹਨਾਂ ਦੇ ਕਤਲ ਵੀ ਹੋਏ ਨੇ, ਜਿੱਥੇ ਉਹਨਾਂ ਦੇ ਨਾਲ ਸੱਟਾਂ ਫੇਟਾਂ ਵੀ ਵੱਜੀਆਂ ਨੇ ਤੇ ਬਹੁਤ ਸਾਰੀਆਂ ਮਾਮਲਿਆਂ ਦੇ ਵਿੱਚ ਤਾਂ ਇੱਕ ਵਾਰੀ ਤਾਂ ਉਹ ਠੀਕ ਹੈ ਐਮਬੈਸੀ ਤੱਕ ਪਹੁੰਚ ਕਰ ਲੈਂਦੇ ਨੇ, ਪਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਪਰਿਵਾਰਾਂ ਨੂੰ ਕੋਈ ਹੱਥ ਪੱਲਾ ਨਹੀਂ ਫੜਾਉਂਦਾ। ਇਹ ਜਿਹੜਾ ਹੁਣ ਜਿਹੜਾ ਮਾਮਲਾ ਵਾਪਰਿਆ ਪੈਂਸਿਲਵੇਨੀਆ ਦੇ ਵਿੱਚ ਵਾਪਰਿਆ ਤੇ ਇਸ ਮਾਮਲੇ ਦੇ ਵਿੱਚ ਦੱਸਿਆ ਗਿਆ ਕਿ ਤੇਲਗੂ ਭਾਰਤੀ ਸੀ ਜਿਹਦੀ ਹਲੇ ਜਿਹੜੀ ਜਾਣਕਾਰੀ ਆ ਉਹ ਆਇਡੈਂਟੀ ਹੈ ਜਿਹੜੀ ਉਹ ਹਲੇ ਜ਼ਾਹਰ ਨਹੀਂ ਕੀਤੀ ਗਈ। ਜੀ ਜੀ ਅਗਲੀ ਖਬਰ ਵੱਲ ਚਲੀਏ ਤੇ ਗਾਜ਼ਾ ਨੂੰ ਲੈ ਕੇ ਆ। ਗਾਜ਼ਾ ਦੀ ਜਿਹੜੀ ਇਜ਼ਰਾਈਲ ਵਾਲਿਆਂ ਨੇ ਅਟੈਕ ਸ਼ੁਰੂ ਕੀਤਾ ਹੋਇਆ, ਆਲਮੋਸਟ 10 ਮਹੀਨੇ ਹੋ ਗਏ ਜਦੋਂ ਪਹਿਲਾਂ ਹਮਾਸ ਵਾਲਿਆਂ ਨੇ ਇਜ਼ਰਾਈਲ ਤੇ ਅਟੈਕ ਸ਼ੁਰੂ ਕੀਤਾ ਸੀ। ਉੱਥੇ ਜਿਹੜੀ ਸੀਜ਼ ਫਾਇਰ ਐਗਰੀਮੈਂਟ
ਹਮਾਸ ਤੇ ਇਜ਼ਰਾਈਲ ਦੇ ਲਈ ਜੋ ਗੱਲਬਾਤ ਚੱਲ ਰਹੀ ਆ ਉਹ ਹੁਣ ਖਤਮ ਹੋਈ ਆ। ਕੱਲ ਸ਼ੁਰੂ ਹੋਈ ਸੀ ਦੋਹਾ ਦੇ ਵਿੱਚ, ਵੀਰਵਾਰ ਨੂੰ ਸਟਾਰਟ ਹੋਈ ਸੀ। ਤੇ ਜਿਹੜੇ ਡਿਪਲੋਮੇਟਸ ਆ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ CNN ਨੇ, ਉਹਨਾਂ ਨੇ ਕਿਹਾ ਵੀ ਇਰਾਨ ਵਾਲੇ ਕਹਿ ਰਹੇ ਆ ਵੀ ਜੇ ਸੀਜ਼ਫਾਇਰ ਨਹੀਂ ਹੁੰਦਾ, ਡੀਲ ਨਹੀਂ ਬਣਦੀ, ਤੇ ਉਹ ਇਜ਼ਰਾਈਲ ਦੇ ਉੱਤੇ ਅਟੈਕ ਕਰਨਗੇ। ਕਾਫੀ ਪ੍ਰੈਸ਼ਰ ਮਿਡਲ ਈਸਟ ਦੇ ਵਿੱਚ ਬਣਿਆ ਹੋਇਆ ਆ। 40,000 ਤੋਂ ਵੱਧ ਲੋਕ ਗਾਜ਼ਾ ਦੇ ਵਿੱਚ ਇਸ ਟਾਈਮ ਮਾਰੇ ਜਾ ਚੁੱਕੇ ਆ। 10 ਮਹੀਨਿਆਂ ਤੋਂ ਸਫਰਿੰਗ ਆ, ਮਾਲ ਨਿਊਟ੍ਰੀਸ਼ਨ, ਡਿਸਪੇਅਰ, ਐਨਕਲੇਵ, ਇਹਦੇ ਵਿੱਚ ਬਹੁਤ ਬੁਰਾ ਹਾਲ ਆ ਜੀ। ਤੇ ਇਸ ਤੋਂ ਬਿਨਾ ਹੁਣ ਕਹਿੰਦੇ ਵੀ ਇਹਦਾ ਰਿਜ਼ਲਟ ਤਾਂ ਨਹੀਂ ਹਜੇ ਕੋਈ ਨਿਕਲਿਆ, ਪਰ ਟੈਕਨੀਕਲ ਟੀਮ ਇੱਕ ਵਾਰੀ ਫਿਰ 1-2 ਦਿਨਾਂ ਦੇ ਵਿੱਚ ਫਿਰ ਮਿਲੂਗੀ ਕੈਰੋ ਦੇ ਵਿੱਚ, ਜਿੱਥੇ ਜੋ ਹਮਾਸ ਦੇ ਲੀਡਰ ਆ ਉਹ ਵੀ ਪਹੁੰਚ ਸਕਦੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਹਮਾਸ ਦਾ ਮੇਨ ਲੀਡਰ ਜੋ ਉਸ ਟਾਈਮ ਇਰਾਨ ਦੇ ਵਿੱਚ ਸੀਗਾ, ਉਹ ਇੱਕ ਬੰਬ ਬਲਾਸਟ ਦੇ ਵਿੱਚ ਮਾਰਿਆ ਗਿਆ ਸੀ। ਤੇ ਇਰਾਨ ਵਾਲਿਆਂ ਨੇ ਸ਼ਰੇਆਮ ਉਹਦਾ ਜਿਹੜਾ ਬਲੇਮ ਆ ਉਹ ਇਜ਼ਰਾਈਲ ਦੇ ਉੱਤੇ ਲਾਇਆ ਸੀ। ਜੋ ਇਸ ਗੱਲਬਾਤ ਦੇ ਵਿੱਚ ਅਮਰੀਕਾ ਬੜਾ ਹੁਣ ਪ੍ਰੈਸ਼ਰ ਪਾ ਰਿਹਾ ਹੈਗਾ ਇਜ਼ਰਾਈਲ ਦੇ ਉੱਤੇ ਵੀ। CIA ਦੇ ਡਾਇਰੈਕਟਰ ਬਿਲ ਬਰਨਜ਼, ਮਸਾਦ ਦੇ ਚੀਫ ਡੇਵਿਡ ਵਾਰਨੀਆ, ਕਤਰੀ ਪ੍ਰਾਈਮ ਮਿਨਿਸਟਰ ਸ਼ੇਖ ਮੁਹੰਮਦ ਬਿਨ ਜਾਸਿਮ ਅਲ ਥਾਨੀ, ਇਜਿਪਸ਼ੀਅਨ ਇੰਟੈਲੀਜੈਂਸ ਹੈਡ ਅਬਾਸ ਕਮਲ, ਇਹ ਸਾਰੇ ਜਿਹੜੇ ਇਸ ਨੈਗੋਸ਼ੀਏਸ਼ਨ ਦੇ ਵਿੱਚ ਇਨਵੋਲਵ ਸੀਗੇ। ਸੋ ਮੀਟਿੰਗ ਕਤਰ, ਈਜਿਪਟ ਤੇ US, ਇਹ 3 ਮੁਲਕ ਜਿਹੜੇ ਆ ਇਹਨਾਂ ਦੇ ਲੀਡਰ ਇੱਥੇ ਹਾਜ਼ਰ ਸੀਗੇ। ਪਰ ਹਜੇ ਕੋਈ ਰਿਜ਼ਲਟ ਨਹੀਂ ਨਿਕਲ ਸਕਿਆ। ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋ ਰਹੇ ਹੈਗੇ ਆ ਇਸ ਸੰਬੰਧ ਦੇ ਵਿੱਚ, ਸ਼ਰੇਆਮ ਜਿਹੜਾ ਆ ਧੱਕਾ ਹੋ ਰਿਹਾ। ਤੇ ਹੋਪਫੁਲੀ ਜਿਹੜੀ ਨੈਕਸਟ ਇਹਨਾਂ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਕੁਛ ਨਾ ਕੁਛ ਡਿਸੀਜਨ ਹੋਊਗਾ। ਜੀ, ਅਗਲੀ ਖਬਰ ਜਿਹੜੀ ਆ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਜਿਹੜੇ ਉੱਥੋਂ ਦੇ ਰਾਜਦੂਤ ਨੇ ਫਿਲਿਪ ਗ੍ਰੀਨ, ਜਿਹੜੇ ਭਾਰਤ ਦੇ ਵਿੱਚ ਨੇ, ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਜਾਂ ਕਿਹਾ ਕਿ ਤੁਸੀਂ ਜਿੱਥੇ ਵੀ ਇਕੱਠ ਹੁੰਦੇ ਨੇ, ਰੋਸ ਮੁਜ਼ਾਹਰੇ ਹੁੰਦੇ ਨੇ, ਉਹਨਾਂ ਤੋਂ ਥੋੜਾ ਜਿਹਾ ਬਚ ਕੇ ਚੱਲੋ। ਉਹਨਾਂ ਨੇ ਆਸਟ੍ਰੇਲੀਆ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਉਹਦੇ ਵਿੱਚ ਦੱਸਿਆ ਕਿ ਭਾਰਤ ਦੇ ਵਿੱਚ ਇਸ ਵੇਲੇ ਇੱਕ ਡਾਕਟਰ ਦੇ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਚੱਲ ਰਹੇ ਨੇ, ਇਸੇ ਦਰਮਿਆਨ ਤੁਸੀਂ ਜਿਹੜੀ ਆ ਇਹਨਾਂ ਰੋਸ ਮੁਜ਼ਾਹਰਿਆਂ ਤੋਂ ਉਹ ਕਿਤੇ ਹਿੰਸਕ ਨਾ ਹੋ ਜਾਣ ਜਾਂ ਉਹਨਾਂ ਵਿੱਚ ਤੁਹਾਡਾ ਨੁਕਸਾਨ ਨਾ ਹੋ ਜੇ, ਉਹਦੇ ਵਿੱਚ ਤੁਸੀਂ ਆਪਣਾ ਬਚਾਅ ਰੱਖਣਾ ਹੈ। ਆਸਟ੍ਰੇਲੀਆ ਦੇ ਜਿਹੜੇ ਰਾਜਦੂਤ ਨੇ ਫਿਲਿਪ ਗ੍ਰੀਨ, ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਹੁਣ ਉੱਥੇ ਆਉਂਦੇ ਕੁਝ ਸਮੇਂ ਦੇ ਵਿੱਚ ਐਮਰਜੈਂਸੀ, ਗੈਰ ਐਮਰਜੈਂਸੀ ਜਿਹੜੀਆਂ ਮੈਡੀਕਲ ਸੇਵਾਵਾਂ ਉਹਨਾਂ ਦੇ ਬਾਰੇ ਵੀ ਹੜਤਾਲ ਚੱਲ ਰਹੀ ਹੈ। ਸੋ ਜੇਕਰ ਤੁਹਾਨੂੰ ਕਿਸੇ ਇਲਾਜ ਦੀ ਲੋੜ ਪੈਂਦੀ ਤਾਂ ਤੁਸੀਂ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ। ਅਸਲ ਦੇ ਵਿੱਚ ਹੋਇਆ ਕੀ ਆ, ਅੱਜ ਵੀ ਇਹ ਖਬਰ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਟ੍ਰੈਂਡ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਉੱਤੇ ਸਾਰੇ ਭਾਰਤ ਦੇ ਵਿੱਚ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਹੋ ਜਾਣਗੀਆਂ। ਇਹ ਜਿਹੜਾ ਸਾਰਾ ਮਾਮਲਾ ਸੀਗਾ 9 ਅਗਸਤ ਦੀ ਗੱਲ ਹੈ, ਜਦੋਂ ਇੱਕ ਪੋਸਟ ਗ੍ਰੈਜੂਏਟ ਸਿਖਿਆਰਥੀ ਬੀਬੀ ਦੇ ਨਾਲ ਰੇਪ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਡਾਕਟਰੀ ਭਾਈਚਾਰੇ ਨੇ ਦੇਸ਼ ਭਰ ਦੇ ਵਿੱਚ ਹੜਤਾਲਾਂ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ। ਬੇਸ਼ੱਕ ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਨੇ ਵੀ ਟਿੱਪਣੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਗਲਤ ਹੈ, ਪਰ ਪ੍ਰਧਾਨ ਮੰਤਰੀ ਦੀ ਆਲੋਚਨਾ ਇਸ ਕਰਕੇ ਹੋ ਰਹੀ ਸੀ ਪੂਰੇ ਮੁਲਕ ਦੇ ਵਿੱਚ ਕਿ ਦੂਜੇ ਥਾਵਾਂ ਤੇ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਉੱਥੇ ਤੁਸੀਂ ਚੁੱਪ ਕਿਉਂ। ਸੋ ਇਹ ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਵਾਪਰੀ ਹੈ ਤੇ ਇੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਤੇ ਇਸ ਕਰਕੇ ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ ਦਾ ਜ਼ਿਕਰ ਕਰ ਦਿੱਤਾ। ਪਰ ਅਸਲ ਦੇ ਵਿੱਚ ਘਟਨਾ ਦਾ ਜ਼ਿਕਰ ਕਰਨ ਦੇ ਨਾਲ ਘਟਨਾਵਾਂ ਤੇ ਕਾਬੂ ਨਹੀਂ ਪੈਂਦਾ। ਤੁਹਾਡੇ ਲਾਅ ਐਂਡ ਆਰਡਰ ਦੀ ਸਥਿਤੀ ਜਾਂ ਤੁਹਾਡੇ ਕਾਨੂੰਨ, ਤੁਹਾਡੇ ਐਕਟ ਐਸੇ ਹੋਣੇ ਚਾਹੀਦੇ ਜਿਹਦੇ ਵਿੱਚ ਇਹੋ ਜਿਹੇ ਮਾਮਲਿਆਂ ਦੇ ਨਾਲ ਸਖਤੀ ਦੇ ਨਾਲ ਨਜਿੱਠਣ ਦਾ ਸੁਨੇਹਾ ਹੋਵੇ। ਦੱਸਿਆ ਜਾ ਰਿਹਾ ਹੈ ਕਿ ਹੁਣ ਆਸਟ੍ਰੇਲੀਆ ਤੋਂ ਬਾਅਦ ਕਈ ਹੋਰ ਵੀ ਜਿਹੜੇ ਪੱਛਮੀ ਮੁਲਕ ਨੇ ਉਹ ਵੀ ਆਪਣੇ ਨਾਗਰਿਕਾਂ ਨੂੰ ਇਹੋ ਜਿਹੀ ਐਡਵਾਈਜ਼ਰੀ ਜਾਰੀ ਕਰਨ ਬਾਰੇ ਸੋਚ ਵਿਚਾਰ ਕਰ ਰਹੇ ਨੇ। ਆਸਟ੍ਰੇਲੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਤੁਸੀਂ ਸਥਾਨਕ ਮੀਡੀਆ ਦੇ ਉੱਤੇ ਨਜ਼ਰ ਰੱਖੋ ਜਾਂ ਜਿਹੜੇ ਅਧਿਕਾਰੀ ਆ ਉਹਨਾਂ ਦੀ ਸਲਾਹ ਦੀ ਪਾਲਣਾ ਕਰੋ, ਤੇ ਜੇਕਰ ਤੁਹਾਡਾ ਉੱਥੇ ਕੋਈ ਕੰਮਕਾਰ ਨਹੀਂ ਹੈ ਤਾਂ ਜੇਕਰ ਤੁਸੀਂ ਜ਼ਿਆਦਾ ਕਿਤੇ ਰੁਝੇਵਿਆਂ ਦੇ ਵਿੱਚ ਨਹੀਂ ਹੈਗੇ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਮੁੜਨ ਦੇ ਬਾਰੇ ਵੀ ਵਿਚਾਰ ਜਿਹੜਾ ਉਹ ਕਰ ਸਕਦੇ ਹੋ। ਇੱਥੇ ਇਹ ਵੀ ਦੱਸਦੇ ਚੱਲੀਏ ਕਿ ਕਈ ਥਾਵਾਂ ਤੇ ਜਿਹੜੇ ਇਹ ਰੋਸ ਮੁਜ਼ਾਹਰੇ ਹੋਏ ਸੀ, ਵੈਸੇ ਤਾਂ ਇਹ ਰੋਸ ਮੁਜ਼ਾਹਰੇ ਹੋਣੇ ਜਾਇਜ਼ ਸੀਗੇ ਕਿਉਂਕਿ ਡਾਕਟਰ ਦੇ ਕਤਲ ਤੋਂ ਬਾਅਦ, ਰੇਪ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਬਹੁਤ ਸੀਗਾ। ਉਹਨਾਂ ਦੇ ਵਿੱਚ 1-2 ਥਾਵਾਂ ਤੇ ਆਮ ਲੋਕਾਂ ਦੇ ਨਾਲ ਹਿੰਸਕ ਝੜਪਾਂ ਹੋਈਆਂ ਸੀਗੀਆਂ। ਉਸੇ ਕਰਕੇ ਹੁਣ ਰਾਜਦੂਤ ਫਿਲਿਪ ਗ੍ਰੀਨ ਨੇ ਜਿਹੜੇ, ਉਹਨਾਂ ਨੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜਿੱਥੇ ਕਿਤੇ ਵੀ ਇਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਉੱਥੇ ਤੁਸੀਂ ਆਪਣਾ ਬਚਾਅ ਰੱਖਣਾ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਜੋ ਕਹਿੰਦੇ ਪਈ ਮਾਈਗ੍ਰੈਂਟਸ US ਮੈਕਸੀਕੋ ਬਾਰਡਰ ਤੋਂ ਆ ਰਹੇ ਆ ਜੀ, ਉਹਨਾਂ ਦੀ ਜਿਹੜੀ ਹੁਣ ਗਿਣਤੀ ਆ ਕਾਫੀ ਘਟੀ ਹੈਗੀ ਆ। ਇੱਕ ਕੈਰੀ ਲੈਂਡਰ ਕਰਕੇ ਮਾਈਗ੍ਰੈਂਟ ਸ਼ੈਲਟਰ ਰਨ ਕਰਦੇ ਆ ਵੈਸਟ ਟੈਕਸਸ ਦੇ ਵਿੱਚ ਤੇ ਨਿਊ ਮੈਕਸੀਕੋ ਦੇ ਵਿੱਚ।
ਉਹਨਾਂ ਨੇ ਕਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੁਣ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਨਵੇਂ ਰੂਲ ਲਾਏ ਹੈਗੇ ਆ 2/3 ਦੇ ਕਰੀਬ ਜਿਹੜਾ ਆ ਲੋਕਾਂ ਦਾ ਕ੍ਰਾਸ ਹੋਣਾ ਮੈਕਸੀਕੋ ਵਾਲੇ ਬਾਰਡਰ ਤੋਂ ਘਟਿਆ ਹੈਗਾ, ਕਿਉਂਕਿ ਉਹਦੇ 'ਚ ਇਹ ਆ ਵੀ ਪੋਲੀਟੀਕਲ ਅਸਾਈਲਮ ਲੈਣਾ ਬਹੁਤ ਹਾਰਡ ਹੋਊਗਾ। ਹਾਲਾਂਕਿ ਹੁਣ ਬਹੁਤ ਵੱਡੀ ਗਿਣਤੀ 'ਚ ਕੈਨੇਡਾ ਤੋਂ ਅਮਰੀਕਾ ਲੋਕ ਐਂਟਰ ਹੋ ਰਹੇ ਆ। ਬਾਰ-ਬਾਰ ਪੰਜਾਬੀ ਰੇਡੀਓ USA ਤੇ ਵੀ ਅਸੀਂ ਕਈ ਸ਼ੋਜ਼ ਦੇ ਦੌਰਾਨ ਜਿਹੜੇ ਪ੍ਰੋਫੈਸ਼ਨਲ ਲਾਇਰਸ ਆ ਉਹਨਾਂ ਨੇ ਦੱਸਿਆ ਵੀ ਉਹਨਾਂ ਲਈ ਪੋਲੀਟੀਕਲ ਅਸਾਈਲਮ ਲੈਣਾ ਹਾਰਡ ਹੋਊਗਾ, ਮਿਲਣਾ ਨਹੀਂ ਹੈ, ਮੁੜ ਕੇ ਡਿਪੋਰਟ ਹੋਊਗੇ। ਪਰ ਲੋਕ ਮੰਨਦੇ ਨਹੀਂ, ਕਹਿੰਦੇ ਵੀ ਮਾਈਗ੍ਰੈਂਟ ਕ੍ਰਾਸਿੰਗ ਹਰ ਮਹੀਨੇ ਘਟਦੀ ਜਾ ਰਹੀ ਆ ਪਿਛਲੇ 5 ਮਹੀਨਿਆਂ ਤੋਂ। ਮੈਕਸੀਕੋ ਵਾਲਾ ਜਿਹੜਾ ਬਾਰਡਰ ਹੈਗਾ ਆ, ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਨੈਕਸਟ ਵੀਕ ਜਿਹੜੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਹੋਣੀ ਆ ਉਹਦੇ ਵਿੱਚ ਇਹ ਸਾਰਾ ਡਾਟਾ ਜਿਹੜਾ ਆ ਉਹ ਰਿਲੀਜ਼ ਕਰਨਾ ਹੈਗਾ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮੇਨ ਮੁੱਦਾ ਜਿਹੜਾ ਇਮੀਗ੍ਰੇਸ਼ਨ ਦਾ ਹੀ ਬਣਾਇਆ ਹੋਇਆ ਹੈਗਾ। ਆਪਾਂ ਨੂੰ ਵੀ ਪਤਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ USA ਦੇ ਵਿੱਚ ਲੋਕ ਐਂਟਰ ਹੋਏ ਹੈਗੇ ਆ ਪਿਛਲੇ 3.5 ਸਾਲਾਂ ਦੇ ਵਿੱਚ। ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਜਿਹੜੀ ਜੁਲਾਈ ਦੇ ਵਿੱਚ ਹੋਈ ਸੀ, ਉੱਥੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਜਿਹੜਾ ਦੱਸਿਆ ਸੀ ਵੀ ਕਿਸ ਤਰ੍ਹਾਂ ਮਾਈਗ੍ਰੈਂਟ ਬੱਸੇਸ ਭਰ ਕੇ ਆ ਰਹੀਆਂ ਸੀ, ਤੇ ਉਹਨਾਂ ਨੇ ਟੈਕਸਸ ਵਾਲਿਆਂ ਨੇ ਤਾਂ ਹੁਣ ਆਪਣੀ ਜਿਹੜੀ ਆ ਫੋਰਸ ਉੱਥੇ ਲਾ ਦਿੱਤੀ ਹੈਗੀ ਆ, ਤੇ ਟੈਕਸਸ ਦਾ ਬਾਰਡਰ ਤਾਂ ਆਲਮੋਸਟ ਬੰਦ ਹੈਗਾ। ਸੋ ਰਾਈਟ ਨਾਓ ਕੈਲੀਫੋਰਨੀਆ ਤੇ ਐਰੀਜ਼ੋਨਾ ਬਾਰਡਰ ਤੋਂ ਹੀ ਲੋਕ ਕ੍ਰਾਸ ਕਰਦੇ ਆ, ਪਰ ਕਹਿੰਦੇ ਵੀ ਬਹੁਤ ਘੱਟ ਇਲੀਗਲ ਜਿਹੜੀ ਕ੍ਰਾਸਿੰਗ ਆ ਹੁਣ ਹੋ ਗਈ ਆ ਬਾਰਡਰ ਦੇ ਉੱਤੇ। ਸਖਤਾਈ ਜਿਹੜੀ ਆ ਕਾਫੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਸਰਕਾਰ ਵੱਲੋਂ ਕੀਤੀ ਗਈ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸ ਟਾਈਮ UK ਦੀ, ਯੂਰਪ ਦੀਆਂ ਖਬਰਾਂ ਦਾ ਰੁਖ ਕਰੀਏ। ਯੂਰਪ ਦੇ ਵਿੱਚ 2 ਜਿਹੜੇ ਟੀਨ ਨੇ ਉਹਨਾਂ ਨੂੰ UK ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਰਾਈਟ ਵਿੰਗ ਵੱਲੋਂ ਜਿਹੜੇ ਲੰਘੇ ਦਿਨੀ ਅਫੈਂਸ ਕੀਤੇ ਗਏ ਸੀ ਉਹਨਾਂ ਮਾਮਲਿਆਂ ਦੇ ਵਿੱਚ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹੁਣ ਇੰਗਲੈਂਡ ਦੇ ਵਿੱਚ ਜਿਹੜੇ ਏਸ਼ੀਅਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ, ਕਈ ਘਟਨਾਵਾਂ ਦੇ ਵਿੱਚ ਉੱਥੇ ਪ੍ਰੋਟੈਸਟ ਬਹੁਤ ਤਗੜੇ ਹੋਏ ਸੀਗੇ। ਉਸ ਤੋਂ ਬਾਅਦ ਹੁਣ ਇਹਨਾਂ ਟੀਨਸ ਨੂੰ ਰੈਕਸ ਕਲਾਰਕ 18 ਸਾਲਾਂ ਤੇ ਸੋਫੀਜ਼ਾ ਵਿਨਗਰੋਵਾ 19 ਸਾਲ ਦੇ, ਇਹਨਾਂ ਨੂੰ ਚਾਰਜ ਕੀਤਾ ਗਿਆ ਸਿੰਗਲ ਕਾਊਂਟ ਆਫ ਪ੍ਰੈਪਰੇਸ਼ਨ ਆਫ ਟੈਰਰਿਸਟ ਐਕਟ, ਤੇ ਨਾਲ ਹੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਕਿ ਕਿਤੇ ਇਹਨਾਂ ਦਾ ਲਿੰਕ ਜਿਹੜਾ ਉਹ ਲੰਘੀਆਂ ਜਿਹੜੀਆਂ ਵਾਰਦਾਤਾਂ ਜਿਨ੍ਹਾਂ ਦੇ ਵਿੱਚ ਹਿੰਸਾ ਫੈਲੀ ਸੀ, ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ, ਨਸਲੀ ਹਮਲੇ ਕੀਤੇ ਗਏ ਸੀ, ਉਹਨਾਂ ਦੇ ਵਿੱਚ ਇਹਨਾਂ ਦੀ ਕਿੰਨੀ ਕੁ ਵੱਡੀ ਭੂਮਿਕਾ ਹੈ। ਜਿਹੜਾ ਕਲਾਰਕ ਹੈ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਸ ਬੰਦੇ ਨੇ ਕੁਛ ਐਕਸਪਲੋਸਿਵ ਜਿਹੜੇ ਡਿਵਾਈਸ ਆ ਉਹਨਾਂ ਨੂੰ ਨਾਲ ਲੈ ਕੇ ਤੇ ਕੁਛ ਲੋਕਾਂ ਦੇ ਉੱਤੇ ਉਹਨਾਂ ਨੂੰ ਸੁੱਟਿਆ ਸੀਗਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸੇ ਵੀ ਘਟਨਾ ਦਾ ਕਿਸੇ ਵੀ ਬੰਦੇ ਦਾ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਅਟੈਂਪਟਿੰਗ ਐਕਵਾਇਰ ਟੂ ਫਾਇਰ ਆਰਮਸ ਐਂਡ ਐਕਸਪਲੋਸਿਵ, ਇਹ ਵੀ ਇਹਨਾਂ ਤੇ ਜਿਹੜੇ ਐਲੀਗੇਸ਼ਨਸ ਨੇ ਉਹ ਲਾਏ ਗਏ ਨੇ। ਇਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਲੰਘੇ ਦਿਨੀ ਹੋਈ ਸੀਗੀ, ਜਦੋਂ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਖਾਸ ਕਰਕੇ ਲੰਡਨ ਦੇ ਵਿੱਚ ਜਿਹੜਾ ਉਹ ਐਕਸਟ੍ਰੀਮ ਰਾਈਟ ਵਿੰਗ ਵੱਲੋਂ ਕੁਝ ਹਿੰਸਕ ਵਾਰਦਾਤਾਂ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ ਸੀ। ਤੁਹਾਨੂੰ ਯਾਦ ਹੋਣਾ ਅੱਜ ਤੋਂ ਇਸੇ ਹਫ਼ਤੇ ਦਾ ਜਿਹੜਾ ਸ਼ੁਰੂਆਤ ਦੇ ਵਿੱਚ ਪ੍ਰੋਗਰਾਮ ਆਪਾਂ ਕੀਤਾ ਸੀਗਾ ਅਪਡੇਟ ਅਮਰੀਕਾ ਦਾ ਹੀ ਪ੍ਰੋਗਰਾਮ, ਉਹਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਨੇ ਦੱਸਿਆ ਸੀਗਾ ਵੀ ਕਿਵੇਂ ਜਿਹੜੀ ਇੰਗਲੈਂਡ ਦੇ ਵਿੱਚ ਏਸ਼ੀਅਨਾਂ ਨੂੰ ਜਿਹੜੀ ਨਿਸ਼ਾਨਾ ਬਣਾ ਕੇ ਜਿਹੜੀ ਹਿੰਸਾ ਕੀਤੀ ਜਾ ਰਹੀ ਹੈ ਫਾਰ ਰਾਈਟ ਵਿੰਗ ਵਾਲਿਆਂ ਵੱਲੋਂ, ਉਹਦੇ ਵਿੱਚ ਸਾਨੂੰ ਜਿਹੜੇ ਅਮਰੀਕਾ ਦੇ ਵਿੱਚ ਜਾਂ ਦੂਜੇ ਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਏਸ਼ੀਅਨ ਜਾਂ ਘੱਟ ਗਿਣਤੀ ਮਿਨੋਰਟੀਜ਼ ਕਮਿਊਨਿਟੀ ਜਿਹੜੀਆਂ ਨੇ ਉਹਨਾਂ ਨੂੰ ਕਿਵੇਂ ਸੁਚੇਤ ਰਹਿਣਾ ਚਾਹੀਦਾ ਹੈ। ਸੋ ਹੁਣ ਉਹਨਾਂ ਮਾਮਲਿਆਂ ਦੇ ਵਿੱਚ 2 ਰੈਕਸ ਕਲਾਰਕ ਤੇ ਸੋਫੀਜ਼ਾ ਵਿਨਗਰੋਵਾ ਜਿਹੜੀ 19 ਸਾਲ ਦੀ ਹੈ, ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਦੋਸ਼ ਇਹ ਲੱਗੇ ਨੇ ਕਿ ਇਹਨਾਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਤੇ ਇਹਨਾਂ ਨੇ ਕਿਤੇ ਇਹਨਾਂ ਦਾ ਕੋਈ ਹੋਰ ਸ਼ੱਕੀ ਜਾਂ ਅੱਤਵਾਦ ਦੇ ਨਾਲ ਸੰਬੰਧਿਤ ਕੋਈ ਹਿੰਸਕ ਵਾਰਦਾਤਾਂ ਦੇ ਵਿੱਚ ਸ਼ਮੂਲੀਅਤ ਨਹੀਂ। ਇਸ ਮਾਮਲੇ ਦੀ ਹੁਣ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਅਗਲੀ ਖਬਰ ਵੱਲ ਚੱਲੀਏ। ਇੱਕ ਪੰਜਾਬੀ ਮੂਲ ਦੀ ਲੇਡੀ ਜਿਹੜੀ ਆ ਜਸਵੀਰ ਸੰਘਾ, ਜਿਸ ਨੂੰ ਕੈਟਾਮੀਨ ਕੁਈਨ ਕਰਕੇ ਜਾਣਿਆ ਜਾ ਰਿਹਾ ਆ, ਕਹਿੰਦੇ ਪਈ ਉਹ ਫਿਲਮੀ ਸਟਾਰ ਮੈਥਿਊ ਪੈਰੀ ਦੇ ਕਤਲ ਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ ਹੈਗਾ। ਇਹ ਅਮਰੀਕਾ ਤੇ ਇੰਗਲੈਂਡ ਦੋਨਾਂ ਮੁਲਕਾਂ ਦੀ ਸਿਟੀਜ਼ਨ ਹੈਗੀ ਆ। ਕਹਿੰਦੇ ਪਈ ਕੈਟਾਮੀਨ ਕੁਈਨ ਜਸਵੀਰ ਕੌਰ ਸੰਘਾ ਐਜ਼ ਏ ਉਹਨੂੰ ਡਰੱਗ ਡੀਲਰ ਕਰਕੇ ਜਿਹੜਾ US ਦੇ ਆਫੀਸ਼ੀਅਲਸ ਨੇ ਕਿਹਾ, ਕਹਿੰਦੇ ਵੀ ਉਸ ਨੇ ਕੈਟਾਮੀਨ, ਇਹ ਇੱਕ ਡਰੱਗ ਹੁੰਦੀ ਆ ਜਿਹੜੀ ਬੰਦੇ ਨੂੰ ਮਾਰ ਸਕਦੀ ਹੈਗੀ ਆ, ਉਹ ਉਸਨੇ ਮੈਥਿਊ ਪੈਰੀ ਨੂੰ ਜਿਹੜੀ ਦਿੱਤੀ। ਇਹ ਜਿਹੜੀ ਡਰੱਗ ਆ ਜਿੱਦਾਂ ਕੋਕੇਨ ਨਾਲੋਂ ਵੀ ਸਟਰੋਂਗ ਆ, ਸੋ ਇਹ ਕਈ ਵਾਰੀ ਡਾਕਟਰ ਪ੍ਰਿਸਕ੍ਰਾਈਬ ਕਰਦੇ ਆ ਜਿਹੜਾ ਦੀ ਬੰਦਿਆਂ ਦੀ ਬਹੁਤ ਪੇਨ ਹੁੰਦਾ ਹੈਗਾ ਉਹਨਾਂ ਦੇ ਲਈ। ਸੋ ਇਹਨੂੰ ਹੁਣ ਚਾਰਜ ਕੀਤਾ ਜਾ ਰਿਹਾ, 9 ਚਾਰਜਸ ਇਹਦੇ ਤੇ ਲਾਏ ਆ
conspiracy to distribute ketamine ਤੇ distribution of ketamine resulting in the death. ਅਮਰੀਕਨ ਬ੍ਰਿਟਿਸ਼ ਡਿਊਲ ਸਿਟੀਜ਼ਨ ਕਹਿੰਦੇ ਵੀ ਨਿਰਵਾਨਾ ਜੰਪਰ ਪਾ ਕੇ ਕੋਰਟ ਦੇ ਵਿੱਚ ਅਪੀਅਰ ਹੋਈ ਤੇ ਉਹਨੇ ਨੌਨ ਗਿਲਟੀ ਉੱਥੇ ਕਿਹਾ ਹੈਗਾ। ਬੇਲ ਉਹਦੀ ਜਿਹੜੀ ਆ ਯੂਐਸ ਆਫੀਸ਼ੀਅਲਸ ਨੇ ਨਹੀਂ ਦਿੱਤੀ ਹੈਗੀ। ਇਸ ਇੰਡਾਈਟਮੈਂਟ ਦੇ ਵਿੱਚ ਇਹ ਕਿਹਾ ਗਿਆ ਆ ਵੀ ਜਸਵੀਰ ਸੰਘਾ ਨੇ ਜਿਹੜੀ ਕੈਟਾਮੀਨ ਆ ਉਹ 24 ਅਕਤੂਬਰ 2023 ਨੂੰ ਮਿਸਟਰ ਪੈਰੀ ਨੂੰ ਦਿੱਤੀ ਤੇ ਜਿਹਦੇ ਨਾਲ ਉਹਦੀ ਜਿਹੜੀ ਆ ਮੌਤ ਹੋ ਗਈ। ਕੈਟਾਮੀਨ ਇੱਕ ਡਿਸੋਸੀਏਟਿਵ ਜਿਹੜਾ ਡਰੱਗ ਹੈਗੀ ਆ ਜਿਹਦੇ ਵਿੱਚ ਹਾਲੋਸੀਜੈਨਿਕ ਇਫੈਕਟ ਹੁੰਦੇ ਹੈਗੇ ਆ USDE ਦੇ ਮੁਤਾਬਕ। ਇਹ ਬੰਦੇ ਦੀ ਪਰਸੈਪਸ਼ਨ, ਸਾਈਟ, ਸਾਊਂਡ ਸਾਰਾ ਕੁਝ ਜਿਹੜੀ ਆ ਇਹ ਚੇਂਜ ਕਰ ਦਿੰਦੀ ਆ, ਡਿਸਕਨੈਕਟ ਕਰਦੀ ਆ ਉਹਨੂੰ ਆਪਣੇ ਦਿਮਾਗ ਤੋਂ, ਕੰਟਰੋਲ ਤੋਂ। ਤੇ ਬਹੁਤੀ ਵਾਰੀ ਇਹ ਬੰਦਿਆਂ ਨੂੰ ਤੇ ਜਾਨਵਰਾਂ ਨੂੰ ਜਿਹੜਾ ਆ ਸਲਾਣ ਦੇ ਲਈ ਜਾਂ ਆਪਰੇਸ਼ਨ ਕਰਨ ਦੇ ਲਈ ਵਰਤੀ ਜਾਂਦੀ ਹੈਗੀ ਆ, ਜਿਨ੍ਹਾਂ ਦੇ ਬਹੁਤ ਜ਼ਿਆਦਾ ਪੇਨ ਹੁੰਦੀ ਹੈਗੀ ਆ। ਸੋ ਕਹਿੰਦੇ ਵੀ ਜਿਹੜੀ ਮਿਸ ਸੰਘਾ ਹੈਗੀ ਆ ਇਹਦਾ ਇੱਕ ਬੜਾ ਤਕੜਾ ਘਰ ਆ ਨਾਰਥ ਹਾਲੀਵੁੱਡ ਦੇ ਵਿੱਚ। ਤੇ ਕਹਿੰਦੇ ਵੀ ਇਸ ਘਰ ਨੂੰ ਆਮ ਜਿਹੜੇ ਹਾਈ-ਫਾਈ ਐਕਟਰਸ ਆ, ਹੋਰ ਲੋਕ ਉੱਥੇ ਰਹਿੰਦੇ ਆ, ਉਹਨਾਂ ਨੂੰ ਉਹ ਇਸ ਘਰ ਨੂੰ ਐਜ਼ ਏ ਡਰੱਗ ਸੈਲਿੰਗ ਐਮਪੋਰੀਅਮ ਕਰਕੇ ਜਾਣਿਆ ਜਾਂਦਾ। ਇੱਕ ਮਾਰਟਿਨ ਐਸਟਰਾਡਾ US ਅਟਾਰਨੀ ਆ ਕੈਲੀਫੋਰਨੀਆ ਫॉर ਸੈਂਟਰਲ ਡਿਸਟ੍ਰਿਕਟ ਦੇ, ਉਹਨਾਂ ਨੇ ਦੱਸਿਆ 80 ਵਾਇਲਸ ਜੋ ਕੈਟਾਮੀਨ ਡਰੱਗ ਦੇ ਇਹ ਲੱਭੇ ਗਏ। ਜਦੋਂ ਸਰਚ ਕੀਤਾ ਗਿਆ ਉੱਥੇ ਹਜ਼ਾਰਾਂ ਹੀ ਜਿਹੜੀਆਂ ਗੋਲੀਆਂ ਆ ਉਹ ਲੱਭੀਆਂ ਗਈਆਂ, ਕੋਕੀਨ, ਜ਼ੈਨੈਕਸ, ਇਦਾਂ ਦੀਆਂ ਚੀਜ਼ਾਂ। ਜਿਹੜਾ ਘਰ ਆ ਮਿਸ ਸੰਘਾ ਦਾ ਉਹਨੂੰ ਸੰਘਾ ਸਟੈਸ਼ ਹਾਊਸ ਤੇ ਉਹਦੇ ਵਿੱਚ ਕਹਿੰਦੇ ਪਈ ਪੈਕੇਜਸ ਵੀ ਸੀਗੇ ਡਰੱਗ ਦੇ, ਹੋਰ ਕਿਸ ਤਰ੍ਹਾਂ ਉਹ ਜਿਹੜੀ ਡਿਸਟ੍ਰੀਬਿਊਟ ਕਰਦੀ, ਉਹ ਸਾਰਾ ਕੁਝ ਉਹਦੇ ਵਿੱਚ ਸੀਗਾ। ਜਦੋਂ ਜਿਹੜਾ ਮਿਸਟਰ ਪੈਰੀ ਇੱਕ ਐਕਟਰ ਆ ਜਿਹਦੀ ਮੌਤ ਹੋ ਗਈ ਇਸ ਡਰੱਗ ਖਾਣ ਤੋਂ ਬਾਅਦ, ਈਵਨ ਉਹਦੇ ਰਿਸ਼ਤੇਦਾਰਾਂ ਨੇ ਇਹਨੂੰ ਈਮੇਲ ਕੀਤੀ ਵੀ ਤੁਸੀਂ ਸਾਡਾ ਜਿਹੜਾ ਭਰਾ ਆ ਇੱਕ ਬੰਦੇ ਨੇ ਕੀਤੀ ਵੀ ਮਾਰ ਦਿੱਤਾ ਹੈਗਾ ਆ। ਕਹਿੰਦੇ ਵੀ ਇਹ ਬੜੀ ਹਾਈ ਫਾਈ ਬੀਬੀ ਸੀ। ਗੋਲਡਨ ਗਲੋਬਸ, ਆਸਕਾਰਸ ਜਿਹੜੇ ਉੱਥੇ ਬੜੇ ਬੜੇ ਫੰਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਪੂਰੀ ਹਾਜ਼ਰੀ ਭਰਦੀ ਸੀ। ਜਦੋਂ ਜਿਹੜਾ ਐਕਟਰ ਪੈਰੀ ਆ ਉਹਦੀ ਓਵਰਡੋਜ਼ ਦੇ ਨਾਲ ਮੌਤ ਹੋ ਜਾਂਦੀ ਆ, ਉਹ ਤੋਂ ਬਾਅਦ ਇਹ ਆਪਣੀ ਇੰਸਟਾਗ੍ਰਾਮ ਦੇ ਉੱਤੇ ਹੋਰ ਫੋਟੋਆਂ ਵੀ ਬੜੀਆਂ ਪਾਉਂਦੀ ਵੀ ਮੈਂ ਜਾਪਾਨ ਘੁੰਮ ਰਹੀ ਆ, ਮੈਕਸੀਕੋ ਘੁੰਮ ਰਹੀ ਹੈਗੀ ਆ, ਏਦਾਂ ਦਾ ਸਾਰਾ ਕੁਝ ਇਹ ਕਰਦੀ ਹੈਗੀ ਆ। ਜਿਹੜੇ ਪ੍ਰੋਸੀਕਿਊਟਰਸ ਆ ਉਹ ਇਹ ਕਲੇਮ ਕਰ ਰਹੇ ਆ ਵੀ ਮਿਸ ਜਸਵੀਰ ਕੌਰ ਸੰਘਾ ਨੇ ਕੈਟਾਮੀਨ ਪੈਰੀ ਜਿਹੜਾ ਐਕਟਰ ਆ ਉਹਨੂੰ ਸਪਲਾਈ ਕੀਤੀ। ਹਾਲਾਂਕਿ ਡਾਕਟਰ ਸੈਲਵਾਡੋਰ ਪਲੈਸੈਂਸੀਆ ਉਹਨਾਂ ਨੇ ਕਿਹਾ ਸੀ ਵੀ ਇਹ ਡਰੱਗ ਉਹਨੂੰ ਪ੍ਰਿਸਕ੍ਰਾਈਬ ਨਹੀਂ ਕੀਤੀ ਸੀ ਕਿਉਂਕਿ ਉਹਨ ਮੰਗੀ ਵੀ ਸੀ, ਤੇ ਪਰ ਇਲੀਗਲੀ ਇਹ ਜਿਹੜੀਆਂ ਗੋਲੀਆਂ ਆ ਇਸ ਬੀਬੀ ਨੇ ਉਹਨੂੰ ਦੇ ਦਿੱਤੀਆਂ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਤੇ ਕਹਿੰਦੇ ਪਈ ਇਸ ਸਬੰਧ ਦੇ ਵਿੱਚ ਜਿਹੜੇ US ਦੇ ਪ੍ਰੋਸੀਕਿਊਟਰ ਆ ਮਿਸਟਰ ਐਸਟਰਾਡਾ, ਉਹਨਾਂ ਨੇ ਇਹ ਕਿਹਾ ਵੀ ਸਿਰਫ ਇਸ ਲੇਡੀ ਨੇ ਪ੍ਰੋਫਿਟ ਬਣਾਉਣ ਦੇ ਲਈ ਇਹ ਡਰੱਗ ਵੇਚ ਕੇ ਦੂਸਰੇ ਬੰਦੇ ਦੀ ਜਿਹੜੀ ਆ ਮੌਤ ਕਰਨ ਦੇ ਵਿੱਚ ਇਹਦਾ ਹਿੱਸਾ ਪੂਰਾ ਹੈਗਾ ਆ। ਤੇ ਕਹਿੰਦੇ ਵੀ ਮੇਜਰ ਸੋਰਸ ਆਫ ਸਪਲਾਈ ਫॉर ਕੈਟਾਮੀਨ ਟੂ ਅਦਰਸ ਐਜ਼ ਵੈਲ ਐਜ਼ ਪੈਰੀ ਇਹ ਮਿਸ ਸੰਘਾ ਦੇ ਉੱਤੇ ਅਲੈਜ ਕੀਤਾ ਗਿਆ ਹੈਗਾ। ਤੇ ਜੇ ਉਹ ਕਨਵਿਕਟ ਹੋ ਜਾਂਦੀ ਹੈ ਇਸ ਕੇਸ ਦੇ ਵਿੱਚ ਤੇ 10 ਸਾਲਾਂ ਦੀ ਜਿਹੜੀ ਉਹਨੂੰ ਸਜ਼ਾ ਹੋਊਗੀ, 10 ਸਾਲਾਂ ਤੋਂ ਲੈ ਕੇ ਮੈਕਸਿਮਮ ਸੈਂਟੈਂਸ ਜਿਹੜੀ ਹੈਗੀ ਆ ਸਜ਼ਾ, ਤੇ ਹੋਰ ਫਾਈਨ ਵੀ ਜਿਹੜਾ ਕਾਫੀ ਹੋ ਸਕਦਾ ਹੈਗਾ। ਕੋਰਟ ਦੇ ਡਾਕੂਮੈਂਟ ਇਹ ਸੁਜੈਸਟ ਕਰਦੇ ਆ ਵੀ ਇਸ ਬੀਬੀ ਨੂੰ ਪਤਾ ਸੀ ਵੀ ਜੇ ਤੁਸੀਂ ਕੈਟਾਮੀਨ ਸੈਲ ਕਰਦੇ ਹੈਗੇ ਆ ਤੇ ਉਹਦੇ ਨਾਲ ਬੰਦੇ ਦੀ ਮੌਤ ਹੋ ਸਕਦੀ ਹੈਗੀ ਆ। ਸੋ ਜਾਣ ਬੁੱਝ ਕੇ ਦੇਖੋ ਇਦਾਂ ਦੇ ਜਿਹੜੇ ਬੜੇ ਮਸ਼ਹੂਰ ਐਕਟਰ ਸੀ ਉਹਨੂੰ ਇਹ ਡਰੱਗ ਦੇ ਕੇ ਉਹਦੀ ਮੌਤ ਹੋ ਗਈ। ਸੋ ਸਿਰਫ ਆਪਣਾ ਪ੍ਰੋਫਿਟ ਬਣਾਉਣ ਦੇ ਲਈ। ਤੇ ਜਦੋਂ ਉਹਦੀ ਮੌਤ ਵੀ ਹੋਈ ਸੀ ਉਹਦੇ 'ਚ ਲਿਖਿਆ ਗਿਆ ਸੀ ਐਕਟਰ ਦੀ ਮੌਤ ਵੇਲੇ ਵੀ ਕੈਟਾਮੀਨ ਯੂਜ਼ ਕਰਕੇ ਇਸ ਬੰਦੇ ਦੀ ਮੌਤ ਹੋਈ ਹੈਗੀ ਆ। ਜੀ ਅਗਲੀ ਜਿਹੜੀ ਖਬਰ ਆ ਉਹ ਵੀ ਡਰੱਗ ਦੇ ਨਾਲ ਹੀ ਜੁੜੀ ਹੋਈ ਆ। ਆਪਰੇਸ਼ਨ ਪ੍ਰੋਜੈਕਟ ਫੌਕਸ ਜਿਹੜਾ ਕੈਨੇਡਾ ਭਰ ਦੀਆਂ ਪੁਲਿਸ ਫੋਰਸਿਸ ਤੇ ਸੁਰੱਖਿਆ ਏਜੰਸੀਆਂ ਦੇ ਸਾਂਝੇ ਸਹਿਯੋਗ ਦੇ ਨਾਲ ਚਲਾਇਆ ਗਿਆ ਸੀਗਾ। ਉਹਦੇ ਵਿੱਚ ਹੁਣ ਉਹਨਾਂ ਨੇ ਕੋਕੀਨ, ਮੈਥਾਮਫੈਟਾਮਾਈਨ ਤੇ 9 ਗੈਰ ਕਾਨੂੰਨੀ ਹਥਿਆਰਾਂ ਦੇ ਨਾਲ ਕੁਝ ਬੰਦੇ ਜਿਹੜੇ ਨੇ ਉਹ ਕਾਬੂ ਕੀਤੇ ਨੇ, ਉਹਨਾਂ ਦੀ ਗ੍ਰਿਫਤਾਰੀ ਪਾਈ ਹੈ। ਇਹਦੇ ਵਿੱਚ ਬਰੈਂਪਟਨ ਦਾ ਰਹਿਣ ਵਾਲਾ ਦਿਲਰਾਜ ਸਿੰਘ ਉਮਰ 23 ਸਾਲ, ਮਿਸੀਸਾਗਾ ਦਾ ਰਹਿਣ ਵਾਲਾ ਪ੍ਰਭਜੋਤ ਚਾਹਲ ਉਮਰ 24 ਸਾਲ ਤੇ ਐਡਮਿੰਟਨ ਦਾ ਰਹਿਣ ਵਾਲਾ ਰਮਨਜੋਤ ਸਿੰਘ ਉਮਰ 23 ਸਾਲ ਤੇ ਉਹਨਾਂ ਸਮੇਤ 32 ਜਣੇ ਜਿਹੜੇ ਨੇ ਉਹ ਹੋਰ ਗ੍ਰਿਫਤਾਰ ਕੀਤੇ ਨੇ। ਪੁਲਿਸ ਦੇ ਮੁਤਾਬਕ ਪੂਰੇ ਕੈਨੇਡਾ ਭਰ ਦੇ ਵਿੱਚ ਇਹ ਨਸ਼ਿਆਂ ਦੀ ਤਸਕਰੀ ਤੇ ਹਥਿਆਰਾਂ ਦੀ ਤਸਕਰੀ ਜਿਹੜੀ ਆ ਉਹ ਕਰਦੇ ਸੀਗੇ। ਲੰਘੇ ਦਿਨਾਂ ਦੇ ਵਿੱਚ ਵੀ ਆਪਾਂ ਕਈ ਅਜਿਹੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਈਆਂ ਨੇ ਜਿਹਦੇ ਵਿੱਚ
ਪੰਜਾਬੀ ਯੂਥ ਨੇ ਜਿਹੜੇ ਨਾਲ ਸੰਬੰਧਿਤ ਪੰਜਾਬੀ ਕਮਿਊਨਿਟੀ ਦੇ ਨਾਲ ਸੰਬੰਧਿਤ ਕੁਛ ਨੌਜਵਾਨ ਮੁੰਡੇ ਤੇ ਕੁੜੀਆਂ ਉਹਨਾਂ ਨੂੰ ਫਿਰੌਤੀ ਦੇ ਮਾਮਲਿਆਂ ਦੇ ਵਿੱਚ ਵੀ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਕੈਨੇਡਾ ਦੇ ਵਿੱਚ ਜਿੱਥੇ ਰੁਜ਼ਗਾਰ ਦੇ ਹਾਲਾਤ ਬਹੁਤ ਮਾੜੇ ਨੇ, ਕੈਨੇਡਾ ਦੇ ਵਿੱਚ ਜਿੱਥੇ ਇੱਕ ਆਰਥਿਕਤਾ ਨੂੰ ਲੈ ਕੇ ਬਹੁਤ ਹਾਲਾਤ ਚੰਗੇ ਨਹੀਂ ਗੇ, ਜੌਬਸ ਨੂੰ ਲੈ ਕੇ ਬਹੁਤੇ ਚੰਗੇ ਨਹੀਂ ਗੇ, ਤਾਂ ਉੱਥੇ ਹੀ ਕੈਨੇਡਾ ਦੇ ਵਿੱਚ ਬਹੁਤੇ ਭਾਈਚਾਰੇ ਜਿਹੜੇ ਨੇ ਉਹ ਡਰੱਗ ਦੇ ਇਹਨਾਂ ਵਾਧੇ ਮਾਮਲਿਆਂ ਤੋਂ ਵੀ ਜੱਦੋਜਹਿਦ ਕਰ ਰਹੇ ਨੇ ਕਿ ਕਿਵੇਂ ਆਪਣੀਆਂ ਨਸਲਾਂ ਬਚਾਈਆਂ ਜਾਣ। ਔਰ ਬੜੀ ਮੰਦਭਾਗੀ ਗੱਲ ਆ ਕਿ ਸਾਡੇ ਹੀ ਕੁਝ ਨੌਜਵਾਨ ਮੁੰਡੇ ਤੇ ਕੁੜੀਆਂ ਇਸ ਗਲਤਾਨ ਦੇ ਵਿੱਚ ਜਾ ਪਏ ਨੇ, ਜਿਨ੍ਹਾਂ ਨੂੰ ਹੁਣ ਜਿਹਦੇ ਕਰਕੇ ਨਾ ਸਿਰਫ ਇਕੱਲਾ ਭਾਈਚਾਰਾ ਬਦਨਾਮ ਹੁੰਦਾ ਬਲਕਿ ਉਹਨਾਂ ਦੀਆਂ ਆਪਣਾ ਜਿਹੜਾ ਭਵਿੱਖ ਹੈ ਉਹ ਵੀ ਖਤਰੇ ਦੇ ਵਿੱਚ ਪੈਂਦਾ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਏ ਕੈਲੀਫੋਰਨੀਆ ਦੇ ਵਿੱਚੋਂ ਜਿਹੜੇ ਬਿਜ਼ਨੈਸਸ ਆ ਉਹ ਧੜਾ ਧੜ ਬਾਹਰ ਜਾ ਰਹੇ ਆ। ਲਾਸ ਐਂਜਲਸ ਟਾਈਮ ਨੇ ਅੱਜ ਰਿਪੋਰਟ ਕੀਤਾ ਸਪੇਸ ਐਕਸ, ਸ਼ੈਵਰਨ ਉਹ ਵੀ ਚਲ ਗਏ ਆ। ਜੇ ਮੈਂ ਤੁਹਾਨੂੰ ਅਗਾਹਾਂ ਫੈਕਟ ਦੱਸਾਂ, ਕਹਿੰਦੇ ਵੀ 2018 ਤੋਂ ਲੈ ਕੇ 2021 ਤਾਈਂ 3 ਸਾਲਾਂ 'ਚ 352 ਮੇਜਰ ਕੰਪਨੀਆਂ ਨੇ ਆਪਣੇ ਜਿਹੜੇ ਹੈੱਡਕੁਆਰਟਰਸ ਆ ਉਹ ਕੈਲੀਫੋਰਨੀਆ ਤੋਂ ਮੂਵ ਕਰ ਲਏ। ਲਾਸ ਐਂਜਲਸ ਤੋਂ ਵੀ ਬਹੁਤ ਮੂਵ ਕੀਤੇ ਆ। ਪਿਛਲੇ ਦਿਨਾਂ 'ਚ ਐਲੋਨ ਮਸਕ ਨੇ ਇਹ ਕਹਿਤਾ ਵੀ ਸਪੇਸ ਐਕਸ ਜਿਹੜਾ ਉਹਨਾਂ ਦਾ ਉਹ ਹੈਥਰੋਨ ਟੈਕਸਸ ਨੂੰ ਮੂਵ ਕਰ ਜਾਊਗਾ। ਸ਼ੈਵਰਨ ਨੇ ਅਨਾਊਂਸ ਕਰ ਦਿੱਤਾ ਹੈਗਾ ਆ ਟੈਕਸਸ, ਨਵਾਡਾ ਤੇ ਫਲੋਰੀਡਾ ਦੇ ਵਿੱਚ, ਇਹਨਾਂ ਸਟੇਟਾਂ ਦੇ ਵਿੱਚ ਜੋ ਕੰਪਨੀਆਂ ਆ ਉਹ ਧੜਾ ਧੜ ਮੂਵ ਹੋ ਰਹੀਆਂ। ਪਰ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਬਿਜ਼ਨੈਸਸ ਆ ਉਹ ਕਹਿ ਰਹੇ ਆ ਵੀ ਜੇ ਇੱਥੇ ਦੀ ਸਰਕਾਰ ਕੁਝ ਇਸ਼ੂ ਦੇ ਉੱਤੇ ਕੰਟਰੋਲ ਕਰੇ ਤੇ ਕੈਲੀਫੋਰਨੀਆ ਨੂੰ ਕੋਈ ਛੱਡ ਕੇ ਨਾ ਜਾਵੇ। ਇੱਕ ਤਾਂ ਅਫੋਰਡੇਬਿਲਟੀ ਇਸ਼ੂ ਹੈਗਾ ਆ, ਟੈਕਸਸ ਕੈਲੀਫੋਰਨੀਆ 'ਚ ਬੜੇ ਹਾਈ ਹੈਗੇ ਆ, ਲੇਬਰ ਕਾਸਟ ਬਹੁਤ ਜ਼ਿਆਦਾ ਆ, ਯੂਟਿਲਿਟੀ ਦੀ એનર્ਜੀ ਦੇ ਬਿੱਲ ਤੁਸੀਂ ਦੇਖ ਰਹੇ ਆ ਵੀ ਕਿਸ ਹਿਸਾਬ ਦੇ ਨਾਲ ਆ ਰਹੇ ਆ। ਇਨ ਐਡੀਸ਼ਨ ਟੂ ਬਰਡਨ ਸਮ ਲਾਇਬਿਲਿਟੀ, ਜੇ ਇਹਨਾਂ ਚੀਜ਼ਾਂ ਦੇ ਉੱਤੇ ਹੋਮਲੈਸਨੈਸ ਕੈਲੀਫੋਰਨੀਆ ਦੀ ਸਰਕਾਰ ਕੁਝ ਕੰਟਰੋਲ ਕਰੇ ਤੇ ਕੈਲੀਫੋਰਨੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਿਜ਼ਨੈਸਸ ਆ ਉਹ ਰਹਿ ਸਕਦੇ ਹੈਗੇ ਆ। 4.1 ਮਿਲੀਅਨ ਬਿਜ਼ਨੈਸ ਜਿਹੜੇ ਆ ਕੈਲੀਫੋਰਨੀਆ 'ਚ ਆ, ਜੋ ਕਿ 7.5 ਮਿਲੀਅਨ ਜੌਬਸ ਕ੍ਰੀਏਟ ਕਰਦੇ ਹੈਗੇ ਆ। 47% ਪ੍ਰਾਈਵੇਟ ਸੈਕਟਰ ਜੌਬਸ ਹੈਗੀਆਂ ਆ। ਕਹਿੰਦੇ 2 ਆਊਟ ਆਫ 3 ਨਿਊ ਜੌਬਸ ਕਮ ਫਰੋਮ ਸਮਾਲ ਬਿਜ਼ਨਸ। ਸੋ ਰੌਲਾ ਤਾਂ ਪਾਉਂਦੇ ਰਹਿੰਦੇ ਆ ਪੋਲੀਟੀਸ਼ੀਅਨ, ਤੇ ਸਭ ਤੋਂ ਜ਼ਿਆਦਾ ਹਰਟ ਜਿਹੜੇ ਸਮਾਲ ਬਿਜ਼ਨਸ ਹੁੰਦੇ ਆ। ਹੁਣ ਤੁਸੀਂ ਦੇਖ ਲਓ ਪਈ ਸਮੈਸ਼ ਗ੍ਰੈਬ ਦੇ ਵਿੱਚ, ਰੋਬਰੀਜ਼ ਦੇ ਵਿੱਚ, ਜਿੰਨੇ ਆਪਣੇ ਵਿਚਾਰੇ ਸਟੋਰਾਂ ਵਾਲੇ ਆ, ਸਾਬੇ, 7-11 ਗੈਸ ਸਟੇਸ਼ਨ ਵਾਲੇ, ਕਿੰਨੇ ਜ਼ਿਆਦਾ ਅਫੈਕਟ ਹੁੰਦੇ ਹੈਗੇ, ਜਦ ਕਿ 47% ਜਿਹੜੀਆਂ ਜੌਬਾਂ ਕ੍ਰੀਏਟ ਕਰਨ ਵਾਲੇ ਉਹ ਹੈਗੇ ਆ। ਯੂਐਸ ਚੈਂਬਰ ਆਫ ਕਮਰਸ ਕਹਿੰਦਾ ਵੀ 7.8% ਬਿਜ਼ਨਸ ਐਪਲੀਕੇਸ਼ਨ ਇਨਕਰੀਜ਼ ਤਾਂ ਹੋਈਆਂ ਜ਼ਰੂਰ ਕੈਲੀਫੋਰਨੀਆ 'ਚ 2022 ਤੋਂ ਲੈ ਕੇ 2023 ਦੇ ਵਿੱਚ, ਪਰ ਲੋਕ ਫਿਕਰਮੰਦ ਬਹੁਤ ਹੈਗੇ ਆ ਵੀ ਜੋ ਸਿਚੁਏਸ਼ਨ ਹੁਣ ਚੱਲ ਰਹੀ ਆ ਵੀ ਅਸੀਂ ਇਨਵੈਸਟ ਹੋਰ ਕਰੀਏ ਜਾਂ ਨਾ ਕਰੀਏ। ਸੋ ਇਹ ਅੱਜ ਲਾਸ ਐਂਜਲਸ ਟਾਈਮ ਨੇ ਕਾਫੀ ਵੱਡੀ ਰਿਪੋਰਟ ਛਾਪੀ ਹੈ। ਜੀ ਬਿਲਕੁਲ, ਤੇ ਸਮਾਲ ਬਿਜ਼ਨਸ ਨੂੰ ਬਚਾਉਣ ਵਾਸਤੇ ਆਪਾਂ 553 ਬਿੱਲ ਦਾ ਜਿਹੜਾ ਵਿਰੋਧ ਸੀਗਾ ਉਹ ਵੀ ਪੰਜਾਬੀ ਰੇਡੀਓ ਐਸਏ ਨੇ ਹਮੇਸ਼ਾ ਹੀ, ਜਦੋਂ ਤੁਹਾਨੂੰ ਉਹਦੇ ਮਾਮਲੇ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕਰ ਰਹੇ ਸੀਗੇ, ਲਾਮਬੰਦੀ ਕਰ ਰਹੇ ਸੀਗੇ, ਉਦੋਂ ਵੀ ਇਹੀ ਤਹੀਆ ਸੀਗਾ ਆਪਣਾ ਸਾਰਿਆਂ ਦਾ ਕਿ ਸਮਾਲ ਬਿਜ਼ਨਸ ਨੂੰ ਬਚਾਇਆ ਜਾਵੇ, ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਹਰਜੋਤ ਸਿੰਘ ਖਾਲਸਾ ਜੀ ਨੇ ਕਿ ਕਿੰਨਾ ਇੰਪਲੋਇਮੈਂਟ ਉਹ ਜਨਰੇਟ ਕਰ ਰਹੇ ਨੇ। ਪਰ ਪਤਾ ਨਹੀਂ ਕਿਉਂ ਇਹ ਕੈਲੀਫੋਰਨੀਆ ਦੀ ਸਰਕਾਰ ਇਸ ਪਾਸੇ ਕੰਨ ਦੇ ਉੱਤੇ ਜੂੰ ਵੀ ਉਹਨਾਂ ਦੇ ਉੱਤੇ ਨਹੀਂ ਸਰ ਕਰੇਗੀ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ।